ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 11 ਤਰੀਕ ਆ ਅਤੇ ਦਿਨ ਮੰਗਲਵਾਰ ਆ ਅਤੇ ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 4082722500 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਨਛੱਤਰ ਸਿੰਘ ਸੰਘਾ ਕਲੋਵਿਸ ਅਮਰਜੀਤ ਸਿੰਘ ਸਟਾਕਟਨ ਸਤਨਾਮ ਸਿੰਘ ਅਮਰਜੀਤ ਸਿੰਘ ਬੈਂਸ ਮਲਕੀਤ ਸਿੰਘ ਪਾਵਲਾ ਪਰਮਜੀਤ ਕੌਰ ਪਾਵਲਾ ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਪਰਮਜੀਤ ਸਿੰਘ ਦਿਓਲ ਹਰਪ੍ਰੀਤ ਸਿੰਘ ਫਰੈਜ਼ਨੋ ਗੁਰਮੇਲ ਸਿੰਘ ਬਲਬੀਰ ਬਾਸੀ ਸੌਸਰੀਟੋ ਕਰਨੈਲ ਸਿੰਘ ਰੰਧਾਵਾ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ ਬਿੰਦਰ ਧਾਲੀਵਾਲ ਬੇਕਰਸਫੀਲਡ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਗੁਰਵਿੰਦਰ ਸਿੰਘ ਟੈਨਸੀ ਕੁਲਵਿੰਦਰ ਸਿੰਘ ਸਟਾਕਟਨ ਮਨਦੀਪ ਸਿੰਘ ਕਾਲੂ ਮੋਡੈਸਟੋ ਦਲਜੀਤ ਮੰਡ ਵਾਸ਼ਿੰਗਟਨ ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਹਿਸਟਰੀ ਦੀ ਗੱਲ ਕਰਦੀ ਜਾਈਏ, ਅੱਜ ਦੇ ਦਿਨ 11 ਅਗਸਤ ਨੂੰ ਮੱਸੇ ਰੰਗੜ ਦਾ ਜਿਹੜਾ ਸਿਹਰਾ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦੋਨਾਂ ਨੇ ਜਿਹੜਾ ਵੱਢਿਆ ਸੀ। ਕਹਿੰਦੇ 1740 ਦੇ ਦੌਰਾਨ ਜ਼ਕਰੀਆ ਖਾਨ ਨੇ ਜਦੋਂ ਮੱਸੇ ਰੰਗੜ ਨੂੰ ਚੌਧਰੀ ਨਿਯੁਕਤ ਕਰਤਾ ਸੀ ਅਤੇ ਦਰਬਾਰ ਸਾਹਿਬ 'ਚ ਉਹਨੇ ਫਿਰ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਿੱਖਾਂ 'ਚ ਫਿਰ ਪੂਰਾ ਰੋਹ ਸੀ ਅਤੇ ਸਿੱਖਾਂ ਨੇ ਉਹਦਾ ਜਿਹੜਾ ਸਿਰ ਵੱਢ ਕੇ ਅਤੇ ਕਹਿੰਦੇ ਤਲਵੰਡੀ ਸਾਬੋ ਥਾਣੀ ਹੁੰਦੇ ਹੋਏ ਬੀਕਾਨੇਰ ਲੈ ਗਿਆ ਸੀ ਅਤੇ ਜਾਲਮਾਂ ਤੋਂ ਟੰਗ ਕੇ ਲੈ ਕੇ ਗਏ ਸੀ ਅਤੇ ਜਾਲਮਾਂ ਤੋਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਇਆ ਸੀ। ਅਤੇ ਕੱਲ੍ਹ ਜਿਹੜਾ ਬੀਤਿਆ ਉਹ ਆਪਾਂ ਦੱਸਿਆ ਸੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਜਨਰਲ ਵੈਦਿਆ ਦਾ ਕਿਸ ਤਰ੍ਹਾਂ ਜਿਹੜੇ ਅੱਜ ਦੇ ਦੌਰ 'ਤੇ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਸੁੱਖਾ ਅਤੇ ਜਿੰਦਾ ਜਿਨ੍ਹਾਂ ਨੇ ਉਹਦਾ ਬਦਲਾ ਲਿਆ ਸੀ। ਜੀ ਬਿਲਕੁਲ। ਕੋਟਾਨਕੋਟ ਪ੍ਰਣਾਮ ਹੈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਹੋ ਰਿਹਾ ਜ਼ੁਲਮ ਸਿੱਖਾਂ ਦੇ ਉੱਤੇ ਜਾਣ ਬੁੱਝ ਕੇ ਕੀਤੇ ਜਾ ਰਹੇ ਉਹਨਾਂ ਜ਼ੁਲਮ ਦੇ ਉੱਤੇ ਉਹਨਾਂ ਨੂੰ ਥੱਲੇ ਨੀਵਾਂ ਦਿਖਾਉਣ ਦੀ ਕੋਸ਼ਿਸ਼ਾਂ ਨੂੰ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਨੂੰ ਜਿਹੜਾ ਆ ਉਹ ਗੰਦ ਦੇ ਨਾਲ ਇੱਕ ਹਿਸਾਬ ਦੇ ਨਾਲ ਉਹ ਉਦੋਂ ਭਰ ਰਿਹਾ ਸੀ ਕਿ ਉਹਨੇ ਉੱਥੇ ਪੁੱਠੇ ਕਾਰੇ ਜਿਹੜੇ ਨਹੀਂ ਕੀਤੇ ਅਤੇ ਫਿਰ ਜਿਹੜਾ ਆ ਉਦੋਂ ਫਿਰ ਸਿੰਘਾਂ ਨੇ ਇਹ ਬਦਲਾ ਲਿਆ ਸੀਗਾ। ਸੋ ਇੱਕ ਹੋਰ ਹਿਸਟੋਰੀਕਲ ਗੱਲ ਜਿਹੜੀ ਮੈਂ ਸਾਂਝੀ ਕਰਨੀ ਰਾਜਕਰਮਵੀਰ ਸਿੰਘ ਜੀ ਪਈ 11 ਅਗਸਤ 1960 ਨੂੰ ਇੰਗਲੈਂਡ ਦੇ ਵਿੱਚ ਇੱਕ ਦਸਤਾਰਧਾਰੀ ਜਿਹੜਾ ਬੱਸ ਡਰਾਈਵਰ ਸੀਗਾ ਉਸ ਨੂੰ ਨਹੀਂ ਜੋਬ ਤੋਂ ਜਿਹੜਾ ਨਾਂਹ ਕਰ ਦਿੱਤੀ ਸੀ ਵੀ ਤੁਸੀਂ ਬੱਸ ਨਹੀਂ ਚਲਾ ਸਕਦੇ। ਸੋ ਅੱਜ ਤੋਂ 60 ਸਾਲ ਪਹਿਲਾਂ ਅਤੇ ਉਸ ਟਾਈਮ ਵੀ ਜਿਹੜਾ ਅਖਬਾਰ ਸੀ ਉਹਨੇ ਹੈਡਿੰਗ ਲਾਇਆ ਸੀ ਕਹਿੰਦਾ ਵੀ ਵੀ ਡਾਈ ਵਿਦ ਇਟ ਲੈਟਸ ਲਿਵ ਵਿਦ ਇਟ। ਤੁਸੀਂ ਦੇਖੋ ਵੀ 60 ਸਾਲ ਪਹਿਲਾਂ ਆਪਣੇ ਬਜ਼ੁਰਗਾਂ ਨੇ ਕਿੱਦਾਂ ਦੀਆਂ ਜਿਹੜੀਆਂ ਲੜਾਈਆਂ ਲੜੀਆਂ ਹੈਗੀਆਂ। ਅੱਜ ਕੱਲ੍ਹ ਅਸੀਂ ਗਰੰਟਡ ਹੀ ਲੈਂਦੇ ਹਾਂ, ਉਹਦੇ ਵੱਲ ਕੇਅਰ ਹੀ ਨਹੀਂ ਕਰਦੇ ਹੈਗੇ ਵੀ ਇਹ ਵੀ ਕੋਈ ਗੱਲ ਹੈਗੀ ਆ। ਸੋ ਬਹੁਤ ਹੀ ਵਧੀਆ ਆਰਟੀਕਲ ਉਸ ਟਾਈਮ ਦਾ ਆਰਕਾਈਵਸ ਚੋਂ ਕੱਢਿਆ ਗਿਆ ਹੈ, ਗਾਰਡੀਅਨ ਮੈਗਜ਼ੀਨ ਨੇ ਕੱਢਿਆ ਜਿਹੜਾ UK ਦਾ। ਸੋ ਮੈਂ ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਸ਼ੇਅਰ ਕੀਤਾ। ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਉਹ ਆਰਟੀਕਲ ਨੂੰ ਪੜ੍ਹਿਓ ਵੀ, ਬੜਾ ਮੋਟੀਵੇਸ਼ਨਲ ਹੈਗਾ ਅਤੇ ਨਾਲ ਆਪਣੇ ਬੱਚਿਆਂ ਦੇ ਵੀ ਸ਼ੇਅਰ ਕਰਿਓ ਕਿ ਦੇਖੋ ਕਿਸ ਤਰ੍ਹਾਂ ਸਾਡੇ ਬਜ਼ੁਰਗ 60 ਸਾਲ ਪਹਿਲਾਂ ਦਸਤਾਰ ਦੇ ਲਈ ਜਿਹੜੇ ਆ ਬਾਹਰਲੇ ਮੁਲਕਾਂ 'ਚ ਆ ਕੇ ਲੜਦੇ ਰਹੇ। ਬਿਲਕੁਲ ਜੀ। ਆਈਡੈਂਟਿਟੀ ਨੂੰ ਲੈ ਕੇ ਆਪਣੀ ਵੱਖਰੀ ਪਛਾਣ ਨੂੰ ਆਪਣੇ ਧਰਮ ਨੂੰ ਜਿਹੜਾ ਆ ਉਹ ਬਾਹਰ ਆਏ ਅਤੇ ਉੱਥੇ ਆ ਕੇ ਉਹਨੂੰ ਉਸ ਤਰੀਕੇ ਦੇ ਨਾਲ ਪ੍ਰਫੁੱਲਿਤ ਕੀਤਾ ਅਤੇ ਉਸ ਦੇ ਲਈ ਕਿਸ ਤਰੀਕੇ ਦੇ ਉਹਨਾਂ ਨੂੰ ਕਈ ਕੁਛ ਜਿਹੜਾ ਉਹ ਸਹਿਣਾ ਪਿਆ ਫਿਰ ਜਾ ਕੇ ਉਹ ਸਾਰੇ ਇਖਤਿਆਰ ਉਹ ਹੱਕ ਜਿਹੜੇ ਉਹ ਆਪਾਂ ਨੂੰ ਇਹ ਮਿਲੇ ਆ। ਸੋ ਇਹਨਾਂ ਸਾਰੇ ਹੀ ਬਜ਼ੁਰਗਾਂ ਦੀ ਇਹਨਾਂ ਦੀ ਇਹ ਜਿਹੜੀ ਘਾਲਣਾ ਆ ਵੀ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਅੱਜ ਇਸ ਆਜ਼ਾਦੀ ਦੇ ਨਾਲ ਇੰਨੇ ਤੌਰ ਦੇ ਨਾਲ ਜਿਹੜਾ ਆ ਉਹ ਆਪਾਂ ਰਹਿ ਰਹੇ ਹੈਗੇ ਆ। ਕੋਟਾਨਕੋਟ ਇਹਨਾਂ ਨੂੰ ਵੀ ਜਿਹੜਾ ਪ੍ਰਣਾਮ ਆ ਵੀ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਚਾਨਣ ਮਨਾਰੇ ਬਣੇ ਨੇ ਆ ਕੇ ਸਿੱਖਾਂ ਦੇ ਲਈ ਆਪਣੀ ਵੱਖਰੀ ਪਹਿਚਾਣ ਨੂੰ ਇਸ ਤਰੀਕੇ ਦੇ ਨਾਲ ਕਾਇਮ ਕਰਨ ਦੇ ਲਈ। ਇੱਦਾਂ ਦੀਆਂ ਹੀ ਹਰਜੋਤ ਸਿੰਘ ਜੀ ਗੱਲਾਂ ਆਪਾਂ ਨੂੰ ਜਿਹੜੀਆਂ ਕੈਨੇਡਾ ਤੋਂ ਵੀ ਕਈ ਜਿਹੜੀਆਂ ਆ ਉਹ ਸੁਣਨ ਨੂੰ ਮਿਲਦੀਆਂ। ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਕਰੀਬਨ ਜਿੱਥੇ ਵੀ ਮੁਲਕਾਂ ਦੇ ਵਿੱਚ ਸਿੱਖ ਗਏ ਨੇ ਉਹਨਾਂ ਨੇ ਆਪਣੀਆਂ ਇਹਨਾਂ ਸਾਰੀਆਂ ਹਕੂਕੀ ਹੱਕਾਂ ਦੇ ਲਈ ਜਿਹੜਾ ਆ ਉਹ ਘਾਲਣਾਵਾਂ ਜਿਹੜੀਆਂ ਉਹ ਘਾਲੀਆਂ ਨੇ ਜੀ। ਬਹੁਤ ਬਹੁਤ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਗਲੀ ਖਬਰ ਸਾਡੇ ਜਿਹੜੇ ਹੈਲਥ ਸੈਕਟਰੀ ਆ ਐਲੈਕਸ ਅਜ਼ਾਰ ਉਹਨਾਂ ਵੱਲੋਂ ਆ ਰਹੀ ਹੈ। ਕਹਿੰਦੇ ਵੀ US
ਦਸੰਬਰ ਤੱਕ ਜਿਹੜਾ ਹੈ ਵੈਕਸੀਨ ਨੂੰ ਤਿਆਰ ਕਰ ਲਏਗਾ। ਇਹ ਉਹਨਾਂ ਨੇ ਜਿਹੜਾ ਰਸ਼ੀਆ ਵਾਲਿਆਂ ਨੇ ਅੱਜ ਨਿਊਜ਼ ਦਿੱਤੀ ਹੈਗੀ ਆ ਵੀ ਸਾਡਾ ਆਲਰੇਡੀ ਵੈਕਸੀਨ ਤਿਆਰ ਹੋ ਗਿਆ ਆ ਅਤੇ ਅਸੀਂ ਉਹਨੂੰ ਜਿਹੜਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹਦੀ ਜਿਹੜੀ ਸੇਫਟੀ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ। ਸੋ ਇਸ ਤਰ੍ਹਾਂ ਉਹਨਾਂ ਨੇ ਰਸ਼ੀਆ ਵਾਲੀ ਗੱਲ ਨੂੰ ਡਾਊਨ ਪਲੇ ਕਰਦੇ ਹੋਏ ਕਿਹਾ ਵੀ ਅਸੀਂ ਟੈਨਸ ਆਫ ਮਿਲੀਅਨਸ ਆਫ ਡੋਜ਼ਸ ਜਿਹੜੀਆਂ ਹੈਗੀਆਂ ਵੈਕਸੀਨ ਦੀਆਂ ਉਹ ਇਸ ਮਹੀਨੇ ਦੇ ਇਸ ਸਾਲ ਦੇ ਐਂਡ ਤੱਕ ਪੂਰੇ ਜਿਹੜੇ ਲੋਕ ਆ ਉਹਨਾਂ ਤੱਕ ਪਹੁੰਚਾ ਦੇਵਾਂਗੇ। ਬਿਲਕੁਲ ਅੱਜ ਹੀ ਜਿਹੜਾ ਰਸ਼ੀਅਨ ਜਿਹੜਾ ਉੱਥੇ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਉਹਨੇ ਅਨਾਊਂਸ ਕੀਤਾ ਵੀ ਕਰੋਨਾ ਵਾਇਰਸ ਦੀ ਵੈਕਸੀਨ ਆ ਗਈ ਜੀ, ਆ ਗਈ। ਅਤੇ ਕਹਿੰਦੇ ਵੀ ਕਲੇਮ ਕਰ ਰਹੇ ਆ ਵੀ ਵਿਸ਼ਵ ਦੀ ਇਹ ਜਿਹੜੀ ਸਭ ਤੋਂ ਪਹਿਲੀ ਜਿਹੜੀ ਵੈਕਸੀਨ ਹੈਗੀ ਆ ਉਹਦੀ ਕੁੜੀ ਨੂੰ ਵੀ ਕਹਿੰਦੇ ਇਹ ਵੈਕਸੀਨ ਉੱਦਾਂ ਜਿਹੜੀ ਉਹ ਦਿੱਤੀ ਗਈ ਆ। ਅਜੇ ਫਾਈਨਲ ਰਾਊਂਡ ਆਫ ਟੈਸਟਿੰਗ ਹੋਣੀ ਇਸ ਦੀ ਬਾਕੀ ਸੀ। ਸੋ ਬਹੁਤ ਸਾਰੇ ਜਿਹੜੇ ਹੈਲਥ ਸੇਫਟੀ ਵਾਲੇ ਆ ਉਹ ਇਸ ਚੀਜ਼ ਦੇ ਲੈ ਕੇ ਚਿੰਤਾ ਦੇ ਵਿੱਚ ਆ ਵੀ ਇਸ ਦੀ ਕਿੰਨੀ ਕੁ ਐਕਚੁਅਲ ਦੇ ਵਿੱਚ ਇਹਦੀ ਕਿੰਨੀ ਕੁ ਮਾਰਕਾ ਹੈਗੀ ਆ ਵੀ ਵਾਕਿਆ ਹੀ ਤੁਹਾਨੂੰ ਬਚਾਊਗੀ ਵੀ ਕਰੋਨਾ ਵਾਇਰਸ ਨੂੰ ਲੈ ਕੇ ਜਾਂ ਨਹੀਂ, ਆ ਬਸ ਇੱਕ ਵੀ ਫਸਟ ਟੂ ਮਾਰਕੀਟ ਦੇ ਲੈ ਕੇ ਵੀ ਇਹਨਾਂ ਨੇ ਧੱਕੇ ਦੇ ਨਾਲ ਜਿਹੜਾ ਕਰ ਦਿੱਤਾ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਇਸ ਟਾਈਮ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਇਹ ਸਪੁਟਨਿਕ 5 ਜਿਹੜਾ ਵੈਕਸੀਨ ਦਾ ਜਿਹੜਾ ਇਹ ਨਾਮ ਰੱਖਿਆ ਗਿਆ ਆ, ਇਹ ਰੈਫਰੈਂਸ ਇਹਨਾਂ ਦਾ ਜਿਹੜਾ ਵਿਸ਼ਵ ਦਾ ਸਭ ਤੋਂ ਪਹਿਲਾ ਸੈਟੇਲਾਈਟ ਜਿਹੜਾ ਸੋਵੀਅਤ ਸੰਘ ਦੇ ਦੁਆਰਾ ਉਦੋਂ ਲਾਂਚ ਕੀਤਾ ਗਿਆ ਸੀ ਪੁਲਾੜ ਦੇ ਵਿੱਚ, ਉਸ ਦੇ ਨਾਮ ਦੇ ਨਾਲ ਜਿਹੜਾ ਇਹ ਜੁੜਿਆ ਹੋਇਆ ਆ। ਅਤੇ ਅਜੇ ਫੇਜ਼ 3 ਟਰਾਇਲ ਜਿਹੜੇ ਹੋਣੇ ਇਸ ਦੇ ਬਾਕੀ ਹੈਗੇ ਆ। ਸੋ ਇਸ ਦੇ ਨਾਲ ਪ੍ਰੈਸ਼ਰ ਤਾਂ ਹਰਜੋਤ ਸਿੰਘ ਜੀ ਨੋ ਡਾਊਟ ਬਾਕੀ ਮੁਲਕਾਂ ਦੇ ਉੱਤੇ ਵੀ ਜਿਹੜਾ ਉਹ ਪੈਂਦਾ ਆ, ਕਿਉਂਕਿ ਅੱਜ ਕੱਲ੍ਹ ਦੌੜ ਬਹੁਤ ਹੈਗੀ ਇਸ ਚੀਜ਼ ਦੇ ਵਿੱਚ ਵੀ ਕੌਣ ਪਹਿਲੋਂ ਕਰੇ, ਕਿੱਦਾਂ ਕਰੇ, ਕਿਵੇਂ ਆ। ਸੋ ਉਸ ਨੂੰ ਲੈ ਕੇ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿਤੇ ਇਹਨਾਂ ਕਾਮਰੇਡਾਂ ਦਾ ਕਿਤੇ ਝੂਠ ਹੀ ਤਾਂ ਨਹੀਂ ਹੈਗਾ ਵੀ ਇਹ ਪੁਤਿਨ, ਕਿਉਂਕਿ ਇਹ ਮਾਹਰ ਹੈਗਾ ਇਹੋ ਜਿਹੀਆਂ ਕੰਮਾਂ ਦੇ ਵਿੱਚ ਵੀ ਕਹਿੰਦਾ ਕੁਛ ਆ ਅਤੇ ਹੁੰਦਾ ਬਾਅਦ ਦੇ ਵਿੱਚ ਕੁਛ ਆ। ਹੁਣ ਇਹ ਵੀ ਨਹੀਂ ਪਤਾ ਜਿਹੜੇ ਗੱਲ ਆਖਰੇ ਵੀ ਇਹਦੀ ਕੁੜੀ ਨੂੰ ਲੱਗਿਆ ਹੋਇਆ ਟੀਕਾ ਲਾਇਆ ਇਹਨਾਂ ਨੇ ਵੈਕਸੀਨ ਦਾ, ਵੀ ਉਹ ਲਾਇਆ ਵੀ ਆ ਜਾਂ ਇੱਕ ਐਵੇਂ ਹੀ ਇੱਕ ਸ਼ਗੂਫਾ ਜਿਹਾ ਹੀ ਜਿਹੜਾ ਇਹਨਾਂ ਨੇ ਛੱਡਿਆ ਹੈਗਾ ਆ। ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨਾਂ ਵੱਲੋਂ US ਵੈਕਸੀਨ ਦੀ ਜਿਹੜੀ ਤਿਆਰੀ ਹੋਈ ਆ ਉਹਦੇ ਬਾਰੇ ਕੱਲ੍ਹ ਸ਼ਾਮੀ ਜਿਹੜਾ ਪੂਰੀ ਡਿਟੇਲ ਦੱਸੀ ਗਈ ਆ ਅਤੇ ਉਹ ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਲੋਕਾਂ ਨੂੰ ਦੱਸਣਗੇ ਵੀ ਸਾਡੀ ਕਿੱਥੇ ਕੁ ਪੋਜੀਸ਼ਨ ਹੈਗੀ ਆ। ਇਹ ਕੈਲੀਅਨ ਕੌਨਵੇ ਜਿਹੜੇ ਵਾਈਟ ਹਾਊਸ ਦੇ ਐਡਵਾਈਜ਼ਰ ਆ ਉਹਨਾਂ ਨੇ ਦੱਸਿਆ ਜੀ। ਅਤੇ ਕਈ ਜਿਹੜੇ ਸੂਤਰਾਂ ਤੋਂ ਇਹ ਦੱਸਿਆ ਜਾ ਰਿਹਾ ਵੀ ਕਈ ਰਸ਼ੀਅਨ ਅਧਿਕਾਰੀਆਂ ਦਾ ਦਾਅਵਾ ਇਹ ਆ ਵੀ ਕਹਿੰਦੇ ਵੀ ਘੱਟੋ ਘੱਟ 20 ਮੁਲਕ ਜਿਨ੍ਹਾਂ ਦੇ ਵਿੱਚ US ਦੀਆਂ ਕਈ ਕੰਪਨੀਆਂ ਆ ਉਹਨਾਂ ਨੇ ਵੀ ਇਸ ਵੈਕਸੀਨ ਦੇ ਵਿੱਚ ਜਿਹੜੀ ਆਪਣੀ ਦੱਸਿਆ ਵੀ ਹਾਂ ਅਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੈਗੇ ਆ। ਇੱਕ ਕਿਰਿਲ ਡਮਿਟਰੀਵ ਕਰਕੇ ਹੈਗਾ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ, ਉਸ ਦਾ ਮੁਖੀ ਆ, ਉਹਨਾਂ ਦੇ ਦੁਆਰਾ ਇਸ ਵੈਕਸੀਨ ਨੂੰ ਜਿਹੜਾ ਉਹ ਫੰਡ ਆ ਉਹ ਕੀਤਾ ਗਿਆ ਆ। ਅਤੇ ਕਹਿੰਦੇ ਬਹੁਤ ਸਾਰੇ ਮੁਲਕਾਂ ਤੋਂ ਬਿਲੀਅਨਸ ਆਫ ਜਿਹੜੇ ਕਰੋੜਾਂ ਹੀ ਅਰਬਾਂ ਦੀ ਸੰਖਿਆ ਦੇ ਵਿੱਚ ਵੈਕਸੀਨ ਦੀਆਂ ਡੋਜ਼ਾਂ ਦੀ ਮੰਗ ਜਿਹੜੀ ਕਹਿੰਦੇ ਵੀ ਸਾਨੂੰ ਇਸ ਟਾਈਮ ਪ੍ਰਾਪਤ ਹੋ ਰਹੀ ਹੈਗੀ ਆ। ਆਈ ਥਿੰਕ ਥੋੜ੍ਹਾ ਜਿਹਾ ਅਜੇ ਧਿਆਨ ਕਰਨ ਦੀ ਲੋੜ ਆ, ਲੋਕਾਂ ਨੂੰ ਅਜੇ ਕਾਹਲੇ ਨਾ ਪਾਓ, ਕਾਹਲੇ ਦੇ ਚੱਕਰ ਦੇ ਵਿੱਚ ਇਹ ਨਾ ਹੋਵੇ ਵੀ ਕਰੋਨਾ ਵਾਇਰਸ ਦੀ ਵੈਕਸੀਨ ਦੇ ਕਰਕੇ ਕੋਈ ਹੋਰ ਨਵੀਂ ਬਿਮਾਰੀ ਜਿਹੜੀ ਲਾ ਲਿਓ ਵੀ ਇਹ ਇਸ ਟਾਈਮ, ਕਿਉਂਕਿ ਇਹਦਾ ਫੇਜ਼ 3 ਟੈਸਟ ਟਰਾਇਲ ਵੀ ਜਿਹੜੇ ਉਹ ਨਹੀਂ ਹੋਏ ਵੀ ਉਹਨਾਂ ਨਤੀਜਿਆਂ ਦਾ ਅਜੇ ਇੰਤਜ਼ਾਰ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਆ। ਨਹੀਂ ਤਾਂ ਆਪਣੇ ਅਮਰੀਕਾ ਵਾਲੇ ਤਾਂ ਕਿਤੇ ਘੱਟ ਥੋੜ੍ਹੀ ਆ, ਕਿਤੇ ਰਿਸਰਚ ਦੇ ਵਿੱਚ ਖਾਸ ਕਰਕੇ ਇਹ ਮੈਡੀਕਲ ਫੀਲਡ ਦੇ ਵਿੱਚ। ਸੋ ਆਈ ਥਿੰਕ ਥੋੜ੍ਹਾ ਜਿਹਾ ਇਤਮਾਨਾਨ ਜਿਹੜਾ ਜ਼ਰੂਰ ਰੱਖਣ ਦੀ ਜ਼ਰੂਰਤ ਹੈਗੀ ਆ। ਡੈਨੀ ਐਲਟਮੈਨ ਜਿਹੜੇ ਪ੍ਰੋਫੈਸਰ ਹੈਗੇ ਇਮਿਊਨੋਲੋਜੀ ਦੇ ਇੰਪੀਰੀਅਲ ਕਾਲਜ ਲੰਡਨ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਇਹ ਠੀਕ ਨਹੀਂ ਗੱਲ ਹੈਗੀ ਜਦੋਂ ਤੱਕ ਫੇਜ਼ 3 ਟਰਾਇਲ ਨਹੀਂ ਹੋਇਆ ਉਹ ਤੋਂ ਪਹਿਲਾਂ ਜਿਹੜਾ ਵੈਕਸੀਨ ਨੂੰ ਰਿਲੀਜ਼ ਕਰਨ ਦੇਣਾ ਇਹ ਬਹੁਤ ਇਹਦੇ ਖਤਰਨਾਕ ਹੋ ਸਕਦਾ ਹੈਗਾ। ਸੋ ਇਹ ਇਸ ਟਾਈਮ ਦੌੜ ਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਉਹ ਨਾ ਇਹ ਹੋ ਜਾਵੇ। ਇਹ ਕੀ ਪਤਾ ਇਸ ਦੇ ਪਿੱਛੇ ਰਸ਼ੀਆ ਵਾਲਿਆਂ ਦੀ ਕੀ ਜਿਹੜੀ ਉਹ ਸੋਚ ਆ ਉਹ ਹੈਗੀ ਆ। ਸਪੁਟਨਿਕ 5 ਜਿਹੜਾ ਇਸ ਦਾ ਨਾਮ ਇਹਨਾਂ ਨੇ ਜ਼ਰੂਰ ਦਿੱਤਾ ਆ। ਚਲੋ ਆਪਾਂ ਉਮੀਦ ਹੀ ਕਰਦੇ ਹਾਂ, ਅਰਦਾਸ ਹੀ ਕਰਦੇ ਵੀ ਚਲੋ ਠੀਕ ਹੋਵੇ, ਵਾਕਿਆ ਜਿਹੜੀ ਕਾਰਗਰ ਹੋਵੇ, ਕਿਉਂਕਿ ਲੋੜ ਤਾਂ ਹੈਗੀ ਉਹ, ਅਦਰਵਾਈਜ਼ ਤਾਂ ਦੁਨੀਆ ਦੇ ਇਸ ਟਾਈਮ ਬੁਰੇ ਹਾਲ ਹੋਏ ਪਏ ਆ, ਨਾ ਬੰਦੇ ਬਾਹਰ ਜਿਹੜੇ ਉਹ ਘੁੰਮ ਸਕਦੇ ਨੇ, ਬਿਜ਼ਨਸ ਜਿਹੜੇ ਉਹ ਬੰਦ ਹੋ ਰਹੇ ਆ, ਲੋਕਾਂ ਦੀਆਂ ਜੋਬਾਂ ਜਿਹੜੀਆਂ ਉਹ ਗਈਆਂ ਹੋਈਆਂ ਨੇ। ਸੋ ਕਈ ਕੁਛ ਜਿਹੜਾ ਇਸ ਦੇ ਵਿੱਚ ਨੁਕਸਾਨ ਤਾਂ ਡੈਫੀਨੇਟਲੀ ਚੱਲ ਰਿਹਾ। ਜੇ ਆ ਜਾਵੇ ਵੈਕਸੀਨ ਤਾਂ ਚੰਗੀ ਗੱਲ ਆ, ਪਰ ਵਿਦਾਊਟ ਫੇਜ਼ 3 ਟਰਾਇਲਸ ਉਹ ਇੱਕ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੈਗਾ। ਇਹ ਤੋਂ ਪਹਿਲਾਂ ਵੀ ਕਾਮਰੇਡਾਂ ਨੇ ਜੂਨ ਦੇ ਵਿੱਚ ਚਾਈਨੀਜ਼ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇੱਕ ਵੈਕਸੀਨ ਨੂੰ ਅਪਰੂਵ ਕੀਤਾ ਸੀ ਜਿਹੜੀ ਕਿ ਉੱਥੇ ਦੀ ਮਿਲਟਰੀ ਦੇ ਲੋਕ ਆ ਉਹਨਾਂ ਦੇ ਲਈ ਯੂਜ਼ ਕੀਤਾ ਜਾਂਦਾ। ਉਸ ਵੈਕਸੀਨ ਦਾ ਨਾਂ ਉਹਨਾਂ ਨੇ AD5nCoV ਕਰਕੇ
ਦੱਸਿਆ ਸੀ, ਪਰ ਉਹ ਤੋਂ ਬਾਅਦ ਕੀ ਹੋਇਆ ਉਹ ਕਿਸੇ ਨੂੰ ਕੋਈ ਪਤਾ ਨਹੀਂ ਇਹ ਹੈਗਾ। ਦੋਨੋਂ ਕਾਮਰੇਡੀ ਮੁਲਕ ਜਿਹੜੇ ਲੱਗੇ ਆ ਪਹਿਲੇ ਨੰਬਰ 'ਚ ਆਉਣ ਦੇ। ਦੱਸਦੇ ਜਾਈਏ, ਇੱਕ ਇਸ ਦੇ ਵਿੱਚ ਰੋਚਕ ਤੱਥ ਇਹ ਵੀ ਆ ਵੀ ਰਸ਼ੀਆ ਨੇ ਅਪ੍ਰੈਲ ਦੇ ਵਿੱਚ ਇੱਕ ਲਾ ਜਿਹੜਾ ਉਹ ਬਣਾਇਆ ਸੀ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਫੇਜ਼ 3 ਜਿਹੜੇ ਟਰਾਇਲਸ ਆ ਉਹਦੀ ਰਿਕੁਆਇਰਮੈਂਟ ਹਟਾ ਦਿੱਤੀ ਸੀ ਵੈਕਸੀਨ ਨੂੰ ਅਪਰੂਵ ਕਰਨ ਦੇ ਲਈ। ਸੋ ਉਹਨਾਂ ਨੇ ਫੇਜ਼ 2 ਦੇ ਟਰਾਇਲ ਤੋਂ ਬਾਅਦ ਦੇ ਵਿੱਚ ਹੀ ਵੈਕਸੀਨ ਨੂੰ ਅਪਰੂਵਲ ਮਾਨਤਾ ਜਿਹੜੀ ਆ ਉਹ ਦੇਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਸੀਗਾ। ਸੋ ਹੁਣ ਵੈਕਸੀਨ ਡਿਵੈਲਪਮੈਂਟ ਪ੍ਰੋਸੈਸ ਦੇ ਦੌਰਾਨ ਹੀ ਜਿਹੜਾ ਇਹ ਤੀਜੇ ਫੇਜ਼ ਦੇ ਟਰਾਇਲ ਹੋਣ ਤੋਂ ਪਹਿਲਾਂ ਹੀ ਇਸ ਨੂੰ ਵੈਕਸੀਨ ਜਿਹੜੀ ਉਹਨਾਂ ਨੇ ਘੋਸ਼ਿਤ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਸ ਟਾਈਮ ਜਿੱਦਾਂ ਦੱਸ ਰਹੇ ਵੀ ਵੱਖ-ਵੱਖ ਥਾਵਾਂ ਤੋਂ ਜਿਹੜੇ ਹਸਪਤਾਲਾਂ ਦੇ ਡਾਕਟਰ, ਪ੍ਰੋਫੈਸਰ, ਰਿਸਰਚ ਵਾਲੇ ਆ, ਉਹ ਇਸ ਨੂੰ ਇਸ ਟਾਈਮ ਉਸ ਤਿਰਛੀ ਨਜ਼ਰ ਦੇ ਨਾਲ ਦੇਖ ਰਹੇ ਆ ਵੀ ਇਹਦੇ ਵਿੱਚ ਕੀ ਸਹੀ ਆ ਤੇ ਕੀ ਇਸ ਦੇ ਵਿੱਚ ਗਲਤ ਹੈਗਾ ਆ। ਤੇ ਆਪਾਂ ਜਿੱਦਾਂ ਕੱਲ੍ਹ ਹੀ ਦੱਸ ਰਹੇ ਸੀਗੇ ਵੀ ਜੇ WHO ਦੇ ਟੈਡਰੋਸ ਹੈਗੇ ਆ ਡਾਇਰੈਕਟਰ ਜਨਰਲ, ਉਹਨਾਂ ਨੇ ਕਿਹਾ ਵੀ ਇਸ ਹਫਤੇ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ 20 ਮਿਲੀਅਨ ਲੋਕ ਇਸ ਤੋਂ ਜਿਹੜੇ ਆ ਉਹ ਗ੍ਰਸਤ ਹੋ ਜਾਣਗੇ ਕੋਵਿਡ-19 ਤੋਂ, ਤੇ 7 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਆਲਰੇਡੀ ਜਿਹੜੀਆਂ ਹੋ ਚੁੱਕੀਆਂ ਆ। ਜ਼ਰੂਰਤ ਜ਼ਰੂਰ ਹੈਗੀ ਆ, ਪਰ ਫੇਜ਼ 3 ਟਰਾਇਲਸ ਤੋਂ ਬਗੈਰ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਜਿਹੜੀ ਬਹੁਤੀ ਪਚਦੀ ਹੋਈ ਜਿਹੜੀ ਨਜ਼ਰ ਆ ਉਹ ਨਹੀਂ ਆ ਰਹੀ ਹੈਗੀ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਉਹਨਾਂ ਲੋਕਾਂ ਲਈ ਆ ਜਿਹੜੇ ਬਾਰ-ਬਾਰ ਅਮਰੀਕਾ ਨੂੰ ਛੱਡ ਕੇ ਹੋਰ ਮੁਲਕਾਂ 'ਚ ਜਾਂਦੇ ਰਹਿੰਦੇ ਆ ਜਾਂ ਵਾਪਸ ਆਉਂਦੇ ਆ। ਕਹਿੰਦੇ ਵੀ ਵਾਈਟ ਹਾਊਸ ਇੱਕ ਪਲਾਨ ਦੇ ਉੱਤੇ ਵਰਕਆਊਟ ਕਰ ਰਿਹਾ ਜਿਹਦੇ ਮੁਤਾਬਕ US ਦੇ ਸਿਟੀਜ਼ਨ ਤੇ US ਦੇ ਪਰਮਾਨੈਂਟ ਰੈਜ਼ੀਡੈਂਟ ਉਹਨਾਂ ਨੂੰ ਵੀ ਬਾਰਡਰ 'ਤੇ ਰੋਕਿਆ ਜਾ ਸਕਦਾ ਜੇ ਉਹ ਕਰੋਨਾ ਵਾਇਰਸ ਦਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਵਿੱਚ ਪੋਜ਼ੀਟਿਵ ਪਾਇਆ ਗਿਆ। ਸੋ ਜੇ US ਸਿਟੀਜ਼ਨ ਆ, ਮੰਨ ਲਓ ਮੈਕਸੀਕੋ ਨੂੰ ਗਿਆ ਜਾਂ ਹੋਰ ਕਿਤੇ ਗਿਆ, ਵਾਪਸ ਉਹ ਆ ਰਿਹਾ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉੱਥੋਂ ਹੀ ਉਹ ਉਹਨੂੰ ਕਹਿੰਦੇ ਵਾਪਸ ਕਰ ਸਕਦੇ ਆ। ਈਵਨ ਦੋ ਕਹਿੰਦੇ ਵੀ ਲੀਗਲੀ ਇਹ ਪਤਾ ਨਹੀਂ ਵੀ ਹੁਣ ਕਿੱਥੇ ਉਹਨਾਂ ਨੂੰ ਅਥਾਰਟੀ ਹੋਊਗੀ US ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਵਾਪਸ ਮੋੜਨ ਦੀ, ਜਿਹੜੇ ਕਿ ਆਪਣੇ ਇੱਥੇ ਮੁਲਕ ਨੂੰ ਬਲੌਕਾਂ ਦੀ, ਜਿਹੜੇ ਕਿ ਇੱਥੇ ਵਾਪਸ ਆ ਰਹੇ ਹੈਗੇ ਆ USA ਦੇ ਵਿੱਚ। ਪਰ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਉਹ ਪਬਲਿਕ ਹੈਲਥ ਐਮਰਜੈਂਸੀ ਡੈਕਲੇਰੇਸ਼ਨ ਜਿਹੜਾ ਆ ਤਿਆਰ ਕਰ ਰਹੇ ਆ, ਜਿਹਦੇ ਮੁਤਾਬਕ ਵੀ ਜੇ ਕੋਈ ਵੀ ਬੰਦਾ ਕਰੋਨਾ ਵਾਇਰਸ ਨਾਲ ਇਨਫੈਕਟਡ ਹੈਗਾ ਜਾਂ ਉਹਨੂੰ ਲੱਗਦਾ ਆ ਇਹਨਾਂ ਨੂੰ ਜਦੋਂ ਵੀ ਤੁਸੀਂ ਆਉਂਗੇ ਤੇ ਉਹਨੂੰ ਉੱਥੋਂ ਰੋਕਿਆ ਜਾ ਸਕਦਾ ਹੈਗਾ ਆ। ਇਹ ਬਹੁਤ ਸਾਰੇ ਜਿਹੜੇ ਆਪਣੇ ਲੋਕ ਅਜੇ ਭਾਰਤ ਵਿੱਚ ਫਸੇ ਨੇ, ਜਿਹੜੇ ਪੰਜਾਬ 'ਚ ਫਸੇ ਨੇ, ਉੱਥੇ ਆਪਾਂ ਦੇਖ ਰਹੇ ਹਾਂ ਵੀ ਕੇਸਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਆ। ਉਸੇ ਦੇ ਦੌਰਾਨ ਜੇ ਕਿਤੇ ਕਾਨੂੰਨ ਇਹ ਕਰ ਦਿੰਦੇ ਆ, ਪਾਸ ਕਰ ਦਿੰਦੇ ਆ ਵੀ ਹਾਂ ਅਸੀਂ ਰੋਕ ਸਕਦੇ ਹਾਂ, ਤਾਂ ਬਹੁਤ ਸਾਰੇ ਸ਼ਾਇਦ ਸਿਟੀਜ਼ਨ, ਕਿਉਂਕਿ ਸਾਰੇ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਵਿਜ਼ਟਰ ਵਾਲੇ ਤਾਂ ਭੁੱਲ ਹੀ ਜਾਣਨਾ ਜੇ ਹਾਲ ਦੀ ਘੜੀ ਵੀ ਉਹਨਾਂ ਨੂੰ ਇੱਥੇ ਜਿਹੜਾ ਉਹਨਾਂ ਨੇ ਆਉਣ ਦੇਣਾ ਆ ਵੀ ਇੱਥੇ ਜੇ ਇਹਨਾਂ ਨੂੰ ਰੋਕਿਆ ਜਾਣ ਦੀ ਜਿਹੜੀ ਇਹ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਤਾਂ ਉਹਨਾਂ ਦੇ ਲਈ ਵੀ ਇੱਕ ਟੈਨਸ਼ਨ ਆ, ਭੱਜਦੜ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਜਿਹੜੀ ਆ ਉਹ ਮਚ ਸਕਦੀ ਆ। ਲੋਕਾਂ ਨੇ ਕਹਿਣਾ ਵੀ ਜਲਦੀ ਜਿਹੜੇ ਆਈਏ, ਤੇ ਇਸ ਮਾਮਲੇ ਦੇ ਵਿੱਚ ਕਈ ਜਿਹੜੀਆਂ 에ਅਰਲਾਈਨਸ ਆ ਨਾ, ਉਹਨਾਂ ਨੇ ਹੋਰ ਜ਼ਿਆਦਾ ਜਿਹੜੇ ਤੁਹਾਨੂੰ ਪੈਸੇ ਜਿਹੜੇ ਉਹ ਲੁੱਟਣਾ ਸ਼ੁਰੂ ਕਰ ਦੇਣਾ। ਸੋ ਹੁਣ ਧਿਆਨ ਦੇ ਨਾਲ ਜਿਹਦੀਆਂ ਫਲਾਈਟਾਂ ਆਲਰੇਡੀ ਬੁੱਕਡ ਨੇ, ਮੇਕ ਸ਼ੋਰ ਕਰੋ ਵੀ ਤੁਸੀਂ ਟਾਈਮ ਦੇ ਨਾਲ ਵਾਪਸ ਪਹੁੰਚ ਜਾਓ। ਇਸ ਤੋਂ ਪਹਿਲਾਂ ਕੋਈ ਅਜਿਹਾ ਕਾਨੂੰਨ ਜਿਹੜਾ ਆ ਉਹ ਲਾਗੂ ਹੋ ਜਾਂਦਾ। ਬਿਲਕੁਲ ਇਸ ਦੀ ਲੀਗੈਲਿਟੀ ਤਾਂ ਜਿਹੜੀ ਉਹ ਦੇਖੀ ਜਾਊਗੀ ਵੀ ਕੀ ਆਪਣੇ ਹੀ ਨਾਗਰਿਕਾਂ ਨੂੰ ਇੱਥੇ ਆਉਣ ਤੋਂ ਜਿਹੜਾ ਰੋਕਿਆ ਜਾ ਸਕਦਾ। ਵੈਸੇ ਕਈ ਵਾਰੀ ਇੱਦਾਂ ਹੋਇਆ, ਯਾਦ ਹੋਣਾ ਆ, ਇੱਕ ਆਈਸਿਸ ਵਾਲੀ ਬੀਬੀ ਸੀਗੀ, ਉਹ ਅਮਰੀਕਨ ਸਿਟੀਜ਼ਨ ਹੀ ਸੀਗੀ, ਪਰ ਉਹ ਸਿਟੀਜ਼ਨਸ਼ਿਪ ਰਿਵੋਕ ਕਰਕੇ ਉਹਨੂੰ ਬਾਅਦ ਮੁਲਕ ਦੇ ਵਿੱਚ ਨਹੀਂ ਸੀ ਆਉਣ ਦਿੱਤਾ ਗਿਆ। ਉਸ ਨੂੰ ਲੈ ਕੇ ਵੀ ਜਿਹੜਾ ਕੇਸ ਆ ਵਗੈਰਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ ਜਿਹੜਾ ਮਸਲਾ ਜਿਹੜਾ ਉਹ ਜ਼ਰੂਰ ਬਣਿਆ ਪਿਆ ਹੈਗਾ। ਸੋ ਜਿਹੜੀ ਸਿਚੁਏਸ਼ਨ ਆ ਉਹ ਬੜੀ ਬੈਡ ਆ। ਕਹਿੰਦੇ ਵੀ 97,000 ਬੱਚੇ ਜਿਹੜੇ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਆ। ਈਵਨ ਦੋ ਇਹ ਸਟੱਡੀ ਆ ਚੁੱਕੀ ਆ ਵੀ ਜਿਹੜੇ ਬੱਚੇ ਆ ਉਹਨਾਂ ਦਾ ਡੈਥ ਰੇਟ ਬਹੁਤ ਘੱਟ ਹੈਗਾ ਕਰੋਨਾ ਵਾਇਰਸ ਨਾਲ, ਪਰ 97,000 ਬੱਚੇ ਜਿਹੜੇ ਆ ਪੂਰੀ ਦੁਨੀਆ ਦੀ ਜੇ ਕਹਿੰਦੇ ਬੱਚਿਆਂ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਇਨਫੈਕਟਡ ਬੱਚਿਆਂ ਦੀ ਗਿਣਤੀ ਨੂੰ ਦੇਖਿਆ ਜਾਵੇ ਤੇ USA ਦੇ ਵਿੱਚ 50% ਬਣਦੇ ਹੈਗੇ ਆ। ਸੋ ਇਹਨੂੰ ਦੇਖਦੇ ਹੋਏ ਵੀ ਉਹ ਕਹਿੰਦੇ ਵੀ ਬਹਾਨਾ ਲਾ ਸਕਦੇ ਆ ਵੀ ਅਸੀਂ ਜਿਹੜਾ ਆ ਕਰੋਨਾ ਵਾਇਰਸ ਨੂੰ ਕੰਟਰੋਲ ਕਰਨਾ ਹੈਗਾ, ਤੇ ਅਸੀਂ ਕੋਈ ਵੀ ਨਹੀਂ ਚਾਹੁੰਦੇ ਵੀ ਜਿਹੜਾ ਬੰਦਾ ਚਾਹੇ ਉਹ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਚਾਹੇ ਵਿਜ਼ਿਟ ਕਰਨ ਆ ਰਿਹਾ, ਵੀ ਉਹ ਕਰੋਨਾ ਵਾਇਰਸ ਪੋਜ਼ੀਟਿਵ ਇੱਥੇ ਆਵੇ ਤੇ ਉਹਦੇ ਨਾਲ ਹੋਰ ਜਿਹੜੇ ਕੇਸਾਂ ਦੀ ਗਿਣਤੀ ਵਧੇ। ਦੱਸਦੇ ਜਾਈਏ US ਬਾਰਡਰ ਦੇ ਉੱਤੇ ਜਿਹੜੇ ਮੈਕਸੀਕੋ ਦੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਜਿਹੜੇ US ਸਿਟੀਜ਼ਨ ਆ, ਉਹ ਕਹਿੰਦੇ ਵੀ ਹਰ ਰੋਜ਼ ਵੀ ਟਰੈਵਲ ਕਰਦੇ ਰਹਿੰਦੇ ਆ। ਕਈ ਇੱਧਰ ਕੰਮ ਕਰਦੇ ਆ, ਕੋਈ ਟਰੱਕ ਚਲਾਉਂਦੇ ਆ, ਕੋਈ ਇੱਦਾਂ ਦਾ ਜਿਹੜਾ ਕੰਮ ਕਰਦੇ ਹੈਗੇ ਆ। ਸੋ ਜੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਸਿੰਪਟਮਸ ਪਾਏ ਗਏ, ਉੱਥੇ ਬਾਰਡਰ 'ਤੇ ਟੈਸਟ ਕਰਦੇ ਆ ਤੇ ਇਹ ਪ੍ਰੋਬਲਮ ਹੋ ਸਕਦੀ ਹੈਗੀ ਆ। ਜੀ ਬਿਲਕੁਲ।
ਇਹ ਹੁਣ ਜਿਹੜਾ ਇੱਕ ਟੈਨਸ਼ਨ ਦਾ ਜਿਹੜਾ ਮਾਹੌਲ ਆ ਉਹ ਜ਼ਰੂਰ ਬਣਿਆ ਆ। ਕਹਿੰਦੇ ਵੀ ਜੇ ਇੰਪਲੀਮੈਂਟ ਹੁੰਦਾ ਇਹ ਪ੍ਰਪੋਜ਼ਲ ਇਹ ਇਸ ਤਰੀਕੇ ਦੇ ਨਾਲ ਬਲੌਕ ਕਰ ਸਕਦਾ ਹੈ US ਸਿਟੀਜ਼ਨ ਦੀ ਐਬਿਲਿਟੀ ਜਿਹੜੇ ਆ ਘਰੇ ਵਾਪਸ ਜਿਹੜਾ ਉਹ ਆਉਣ ਦੇ ਲਈ। ਅਤੇ ਕਹਿੰਦੇ ਹਜ਼ਾਰਾਂ ਹੀ ਸੈਂਕੜਿਆਂ ਦੀ ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ US ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਆ ਜਿਹੜੇ ਲੀਗਲੀ ਬਾਰਡਰ ਕ੍ਰਾਸ ਕਰਦੇ ਆ ਉਹਨਾਂ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਇਹ ਵੀ ਆ ਵੀ ਇਹਨਾਂ ਨੇ ਹਰਜੋਤ ਸਿੰਘ ਜੀ ਮੋਸਟਲੀ ਇਹ ਮੈਕਸੀਕੋ ਦੇ ਬਾਰਡਰ ਨੂੰ ਹੀ ਲੈ ਕੇ ਜਿਹੜਾ ਇਹ ਕਾਨੂੰਨ ਨੂੰ ਲੈ ਕੇ ਕਰ ਰਹੇ ਆ। ਬਾਕੀ ਥਾਵਾਂ ਤੋਂ ਹੁਣ ਆਈ ਡੋਂਟ ਨੋ ਫਲਾਈਟਾਂ ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਕੀ ਬਣੂਗਾ। ਉਹਨਾਂ ਨੇ ਹਵਾਲਾ ਇਹੀ ਦਿੱਤਾ ਹੈ ਵੀ ਜਿਹੜੇ ਲੈਟਿਨ ਅਮਰੀਕਾ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਕੇਸ ਜਿਹੜੇ ਲਗਾਤਾਰ ਵੱਧ ਰਹੇ ਹੈਗੇ ਆ, ਬੱਚਿਆਂ ਦੇ ਕੇਸ ਵੀ ਜਿਹੜੇ ਉੱਧਰ ਵੱਧ ਰਹੇ ਆ। ਸੋ ਉਸ ਪਬਲਿਕ ਹੈਲਥ ਸੇਫਟੀ ਨੂੰ ਲੈ ਕੇ ਆ। ਸੋ ਆਈ ਡੋਂਟ ਨੋ ਵੀ ਇੰਡੀਆ ਵਾਲੇ ਮਾਮਲੇ ਦੇ ਵਿੱਚ ਜਿਹੜੇ ਫਲਾਈਟਾਂ ਦੇ ਮਾਮਲੇ 'ਚ ਕੀ ਬਣੂਗਾ, ਪਰ ਜੇ ਇਸ ਪਾਸੇ ਕਰ ਸਕਦੇ ਤਾਂ ਫਿਰ ਉੱਧਰ ਬਿਲਕੁਲ ਉੱਧਰ ਕਿਉਂਕਿ ਜਿਸ ਤਰ੍ਹਾਂ ਯੂਰਪ ਵਾਲਿਆਂ ਨੇ ਕਿਹਾ ਵੀ ਅਸੀਂ ਅਮਰੀਕਾ ਵਾਲਿਆਂ ਨੂੰ ਨਹੀਂ ਆਉਣ ਦੇਣਾ ਹੈਗਾ। ਅਮਰੀਕਾ ਵਾਲੇ ਸਿਰਫ ਇੱਕੋ ਥਾਂ ਤੇ ਰਾਈਟ ਨਾਓ ਵੈਲਕਮ ਨੇ, ਉਹ ਸਿਰਫ ਮੈਕਸੀਕੋ 'ਚ ਨੇ। ਤੇ ਹੁਣ ਅਮਰੀਕਾ ਵਾਲੇ ਕਹਿੰਦੇ ਆਪ ਹੀ ਕਹਿ ਰਹੇ ਵੀ ਜਿਹੜੇ ਉੱਧਰ ਗਏ ਉਹਨਾਂ ਨੂੰ ਵੀ ਨਹੀਂ ਆਉਣ ਦੇਣਾ, ਉਹਦੇ ਵਿਚਾਰੇ ਨਾ ਘਰ ਦੇ ਨਾ ਘਾਟ ਦੇ, ਤੇ ਉਹ ਕੰਮ ਜਿਹੜਾ ਉਹਨਾਂ ਲੋਕਾਂ ਦੇ ਲਈ ਜਿਹੜੀ ਉਹ ਬਣ ਜਾਣਾ। ਸੋ ਇਸ ਟਾਈਮ ਅਮਰੀਕਾ ਪੂਰੀ ਤਰ੍ਹਾਂ ਕਹਿ ਸਕਦੇ ਵੀ ਅਲੱਗ ਥਲੱਗ ਜਿਹਾ ਜਿਹੜਾ ਉਹ ਪਈ ਜਾਂਦਾ ਆ, ਖਾਸ ਕਰਕੇ ਟਰੈਵਲਿੰਗ ਦੇ ਮਾਮਲੇ ਦੇ ਵਿੱਚ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ $400 ਜਿਹੜਾ ਫੈਡਰਲ ਗਵਰਨਮੈਂਟ ਦਾ ਅਨਪਲਾਇਮੈਂਟ ਦਾ ਇਸ਼ੂ ਕੀਤਾ ਹੈਗਾ ਐਗਜ਼ੀਕਿਊਟਿਵ ਆਰਡਰ, ਉਹਦੇ ਨਾਲ ਕਹਿੰਦੇ ਪਈ ਐਵਰੇਜ ਜਿਹੜਾ ਇੱਕ ਅਨਪਲਾਇਡ ਅਮਰੀਕਨ ਆ ਉਹਨੂੰ $708 ਦੇ ਕਰੀਬ ਪਰ ਹਫ਼ਤੇ ਪਰ ਵੀਕ ਮਿਲ ਸਕਦਾ ਹੈਗਾ। ਸੋ $2800 ਦੇ ਕਰੀਬ, ਕਿਉਂਕਿ ਪਹਿਲਾਂ ਜਿਹੜਾ ਆ ਇਹ $600 ਮਿਲਦਾ ਸੀ। ਜਿੱਦਾਂ ਸਟੇਟ ਦਾ ਕਈ ਸਟੇਟਾਂ ਦਾ 400 ਤੱਕ ਹੈਗਾ ਆ, ਕਿਸੇ ਦਾ 300, ਉਹ ਤੋਂ ਪਲੱਸ 600। ਸੋ ਹੁਣ ਸਟੇਟ ਪਲੱਸ 400 ਲਾ ਕੇ ਐਵਰੇਜ ਉਹਨਾਂ ਨੇ ਦੱਸਿਆ ਵੀ $708 ਦੇ ਕਰੀਬ ਮਿਲ ਸਕਦਾ। ਈਵਨ ਦੋ ਇਹ ਅਜੇ ਇਸ਼ੂ ਬਣਿਆ ਹੋਇਆ, ਪਰ ਕਿਉਂਕਿ ਜੇ ਹੁਣ ਪ੍ਰੈਜ਼ੀਡੈਂਟ ਨੇ ਕਹਿ ਦਿੱਤਾ, ਮੈਨੂੰ ਲੱਗਦਾ ਵੀ ਡੈਮੋਕਰੇਟ ਅਤੇ ਰਿਪਬਲਿਕਨ ਜਿਹੜੇ ਆ ਘੱਟੋ ਘੱਟ ਇੰਨੇ ਅਮਾਊਂਟ 'ਤੇ ਤਾਂ ਮੰਨੂਗੇ। ਸੋ ਇਹ ਤੋਂ ਵੱਧ ਹੋ ਸਕਦਾ, ਮੈਨੂੰ ਲੱਗਦਾ ਨਹੀਂ ਵੀ ਇਹ ਤੋਂ ਘੱਟ ਹੋਊਗਾ ਜੇ ਉਹਨਾਂ ਦੀ ਡੀਲ ਹੁੰਦੀ ਹੈ। ਇਹ ਵੀ ਮੁਸ਼ਕਿਲ ਆ ਹਰਜੋਤ ਸਿੰਘ ਜੀ, ਮਿਲਣ ਦੀ ਗੱਲ ਤਾਂ ਆ ਨਾ ਵੀ ਜੇ ਸਟੇਟ ਹਰ ਪਰਸਨ ਦੇ ਪਿੱਛੇ $100 ਆਪਣੇ ਪੱਲਿਓਂ ਜਿਹੜਾ ਉਹ ਦੇਣਾ ਸ਼ੁਰੂ ਕਰੂਗੀ। ਕੈਲੀਫੋਰਨੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਹੱਥ ਜਿਹੜੇ ਉਹ ਖੜੇ ਕਰ ਦਿੱਤੇ ਆ, ਕੱਲ੍ਹ ਹੀ ਗਵਰਨਰ ਨੇ ਵੀ ਸਾਡੇ ਕੋਲ ਨਹੀਂ ਹੈਗੇ, ਸਾਡੇ ਪਿਗੀ ਬੈਂਕ ਦੇ ਵਿੱਚ ਕਹਿੰਦੇ ਕੁਛ ਬੁਗਨੀ 'ਚ ਕੁਛ ਨਹੀਂ ਜਿਹੜਾ ਉਹ ਬਚਿਆ ਪਿਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ, ਕਿਉਂਕਿ ਕੁੰਡੀ ਜਿਹੜੀ ਰਾਸ਼ਟਰਪਤੀ ਟਰੰਪ ਨੇ ਇਹ ਵਿੱਚ ਵਸਾਤੀ ਵੀ 300 ਅਸੀਂ ਤਾਂ ਤੁਹਾਨੂੰ ਦੇਣਾ ਆ ਜੇ 100 ਤੁਸੀਂ ਪੱਲਿਓ ਪਾਉਂਗੇ। ਪਰ ਹਾਲਾਤ ਜਿਹੜੇ ਆ ਇੱਦਾਂ ਦੇ ਮੁਸ਼ਕਿਲ ਆ ਵੀ ਬਹੁਤ ਸਾਰੀਆਂ ਸਟੇਟਾਂ ਦੇ ਇੱਦਾਂ ਦੇ ਕਰਨਾ ਜਿਹੜਾ ਉਹਨਾਂ ਦੇ ਲਈ ਹਾਲ ਦੀ ਘੜੀ ਜਿਹੜਾ ਮੁਸ਼ਕਿਲ ਆ, ਖਾਸ ਕਰਕੇ ਜਿਹੜੀਆਂ ਪੋਪੂਲਸ ਸਟੇਟ ਆ ਜਿੱਥੇ ਜ਼ਿਆਦਾ ਜਿਹੜੀ ਅਨਇੰਪਲੋਇਮੈਂਟ ਆ ਉਹ ਹੋਈ ਪਈ ਹੈਗੀ ਆ। ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਦੀ ਡੇਟ ਦੇ ਵਿੱਚ 30 ਮਿਲੀਅਨ ਅਮਰੀਕਨ ਜਿਹੜੇ ਆ ਉਹ ਅਨਪਲਾਇਮੈਂਟ ਕਲੈਕਟ ਕਰ ਰਹੇ ਹੈਗੇ ਆ ਹਰ ਹਫ਼ਤੇ, 30 ਮਿਲੀਅਨ। ਸੋ ਇਹ ਬਹੁਤ ਵੱਡਾ ਅਮਾਊਂਟ ਹੈਗਾ ਆ। ਅੱਜ ਬ੍ਰਿਟੇਨ ਨੇ ਵੀ ਕਿਹਾ ਵੀ ਸਾਡੀ ਫਾਈਨੈਂਸ਼ੀਅਲ ਹਾਲਤ ਬਹੁਤ ਮਾੜੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੀ ਜਿਹੜੀ ਮਾੜੀ ਹੋਣ ਜਾ ਰਹੀ ਹੈਗੀ ਆ। ਜੀ ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਮੂੰਹ ਦੇ ਉੱਤੇ ਪਾਉਂਦੇ ਜਿਹੜੇ ਮਾਸਕ ਆ ਉਸ ਨੂੰ ਲੈ ਕੇ ਡਿਊਕ ਯੂਨੀਵਰਸਿਟੀ ਦੀ ਸਟੱਡੀ ਜਿਹੜੀ ਉਹ ਸਾਹਮਣੇ ਆਈ ਆ। ਇੱਕ ਗੇਟਰ ਸਟਾਈਲ ਜਿਹੜੇ ਹੁੰਦਾ ਜਿਹੜਾ ਗਲੇ ਦੇ ਵਿੱਚ ਵੀ ਧੌਣ 'ਚ ਵੀ ਪੈ ਜਾਂਦਾ ਆ ਅਤੇ ਮੂੰਹ ਦੇ ਉੱਤੇ ਵੀ ਉਹਨੂੰ ਕਦੀ ਬੰਦਾ ਉੱਤੇ ਅਤੇ ਕਦੀ ਥੱਲੇ ਕਰ ਲੈਂਦੇ। ਕਹਿੰਦੇ ਵੀ ਉਹ ਐਕਚੁਅਲ ਦੇ ਵਿੱਚ ਲਾਭ ਦੀ ਥਾਂ ਦੇ ਉੱਤੇ ਹਾਨੀਕਾਰਕ ਕਾਊਂਟਰ ਪ੍ਰੋਡਕਟਿਵ ਜਿਹੜਾ ਹੋ ਸਕਦਾ ਆ। ਕਹਿੰਦੇ ਵੀ ਜਿਹੜਾ ਵੀ ਤੁਸੀਂ ਕਲੋਥ ਦਾ ਮਾਸਕ ਪਾਉਣਾ ਆ ਨੱਕ ਦੇ ਉੱਤੇ ਅਤੇ ਮੂੰਹ ਦੇ ਉੱਤੇ, ਜੇ ਤੁਸੀਂ ਰੌਸ਼ਨੀ ਦੇ ਵਿੱਚ ਕਰਕੇ ਦੇਖਦੇ ਆ ਅਤੇ ਜੇ ਤੁਹਾਨੂੰ ਰੌਸ਼ਨੀ ਪੂਰੀ ਤਰ੍ਹਾਂ ਉਸ ਦੇ ਵਿੱਚੋਂ ਨਜ਼ਰ ਆਉਂਦੀ ਆ ਅਤੇ ਕਹਿੰਦੇ ਇਹਦਾ ਮਤਲਬ ਉਹਦੇ ਵਿੱਚੋਂ ਜਿਹੜੇ ਛੋਟੇ ਛੋਟੇ ਡਰੋਪਲੇਟਸ ਹੁੰਦੇ ਆ ਤੁਹਾਡੀ ਛਿੱਕ ਦੇ ਜਾਂ ਖੰਘ ਦੇ, ਉਹ ਤਾਂ ਉਹਨਾਂ ਨੇ ਨਿਕਲ ਜਾਣਾ। ਸੋ ਉਹ ਇਨਫੈਕਟ ਕਹਿੰਦੇ ਵੱਡਿਆਂ ਨੂੰ ਵੀ ਉਹ ਛੋਟੇ ਕਰ ਦਿੰਦਾ ਅਤੇ ਜਿਹਦੇ ਕਰਕੇ ਉਹ ਹਵਾ ਦੇ ਵਿੱਚ ਜ਼ਿਆਦਾ ਸਮਾਂ ਜਿਹੜਾ ਉਹ ਰਹਿੰਦੇ ਆ। ਸੋ ਕਹਿੰਦੇ ਵੀ ਮੇਕ ਸ਼ੋਰ ਕਰੋ ਵੀ ਜਿਹੜਾ ਵੀ ਤੁਸੀਂ ਮਾਸਕ ਮੂੰਹ ਦੇ ਉੱਤੇ ਪਾ ਰਹੇ ਹੋ, ਜੇ ਉਹਦੇ ਵਿੱਚੋਂ ਫੂਕ ਮਾਰ ਕੇ ਦੇਖੋ ਤਾਂ ਹਵਾ ਜਿਹੜੀ ਬਹੁਤੀ ਬਾਹਰ ਨੂੰ ਜਿਹੜੀ ਉਹ ਨਹੀਂ ਜਾਣੀ ਚਾਹੀਦੀ ਅਤੇ ਰੌਸ਼ਨੀ ਵਿੱਚੋਂ ਜ਼ਿਆਦਾ ਜਿਹੜੀ ਆ ਉਹ ਨਹੀਂ ਦਿਖਣੀ ਚਾਹੀਦੀ। ਥੋੜ੍ਹੀ ਬਹੁਤੀ ਬਰੀਦੇਬਲ ਤਾਂ ਜਿਹੜਾ ਉਹ ਚਾਹੀਦਾ ਹੀ ਚਾਹੀਦਾ ਆ। ਸੋ ਕਹਿੰਦੇ ਵੀ ਉੱਦਾਂ ਦੇ ਜਿਹੜੇ ਗੇਟਰ ਸਟਾਈਲ ਵਾਲੇ ਹੁੰਦੇ ਆ ਉਹ ਜਿਹੜੇ ਇਸ ਪੱਖ ਤੋਂ ਕਿਤੇ ਨਾ ਕਿਤੇ ਨੁਕਸਾਨ ਦੇ ਜਿਹੜੇ ਉਹ ਸਾਬਤ ਹੋ ਸਕਦੇ ਆ। ਉਹਨਾਂ ਦਾ ਜਿਹੜਾ ਆ ਨੁਕਸਾਨ ਜ਼ਿਆਦਾ ਅਤੇ ਫਾਇਦਾ ਘੱਟ ਜਿਹੜਾ ਹੋ ਸਕਦਾ। ਸੋ ਕਹਿੰਦੇ ਵੀ ਜੇ ਮਾਸਕ ਤੁਸੀਂ ਪਾਉਣੇ ਹੋ ਟਰਾਈ ਕਰੋ ਵੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਉਹ ਰੌਸ਼ਨੀ ਘੱਟ ਦਿਖਦੀ ਹੋਵੇ ਅਤੇ ਜਿਸ ਦੇ ਵਿੱਚੋਂ ਜਿਹੜੇ ਆ ਉਹ ਬਰੀਦੇਬਲ ਤਾਂ ਚਲੋ ਹੋਣਾ ਚਾਹੀਦਾ ਆ ਅਤੇ ਬਾਅਦ ਦੇ ਵਿੱਚੋਂ ਫੂਕ ਜਦੋਂ ਤੁਸੀਂ ਮਾਰੋ ਤਾਂ ਬਹੁਤੀ ਹਵਾ ਜਿਹੜੀ ਉਹ ਬਾਹਰ ਨੂੰ ਨਹੀਂ ਜਾਣੀ ਚਾਹੀਦੀ, ਅਦਰਵਾਈਜ਼ ਉਸ ਦਾ ਕਹਿੰਦੇ ਵੀ ਕੋਈ ਬਹੁਤਾ ਫਾਇਦਾ ਨਹੀਂ ਹੈਗਾ। ਸੋ ਇਸ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖੋ ਜਿੰਨੇ ਵੀ ਆਪਣੇ ਜਿਹੜੇ ਸਰੋਤੇ ਫੇਸ ਮਾਸਕ ਜਿਹੜੇ ਉਹ ਪਾਉਂਦੇ ਹੈਗੇ ਨੇ। ਜੀ ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ। ਜਦੋਂ ਤੋਂ ਹੀ ਕਰੋਨਾ ਵਾਇਰਸ ਦਾ ਪੈਂਡੈਮਿਕ ਹੋਇਆ ਹੈਗਾ, ਨਿਊਯਾਰਕ ਸਟੇਟ ਦੇ ਵਿੱਚ
ਮੌਤਾਂ ਵੀ ਬਹੁਤ ਜ਼ਿਆਦਾ ਹੋਈਆਂ ਤੇ ਫਾਈਨੈਂਸ਼ੀਅਲੀ ਵੀ ਨਿਊਯਾਰਕ ਸਟੇਟ ਬਹੁਤ ਜ਼ਿਆਦਾ ਹਿੱਟ ਹੋਈ ਆ। ਤੇ ਹੁਣ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਐਲੈਗਜ਼ੈਂਡਰੀਆ ਓਕੇਜ਼ੀਓ ਕਾਰਟੇਜ਼ ਉਹ ਕਹਿੰਦੀ ਆ ਵੀ ਜਿਹੜੇ ਬਿਲੀਨੀਅਰਸ ਆ ਉਹਨਾਂ ਦੇ ਉੱਤੇ ਹੋਰ ਟੈਕਸ ਲਾਉਣਾ ਚਾਹੀਦਾ ਹੈਗਾ ਤਾਂ ਕਿ ਜਿਹੜਾ ਨਿਊਯਾਰਕ ਸਟੇਟ ਆ ਉਹਨੂੰ ਬਚਾਇਆ ਜਾ ਸਕੇ। ਪਰ ਉੱਥੇ ਦੇ ਜਿਹੜੇ ਗਵਰਨਰ ਐਂਡਰਿਊ ਕੁਓਮੋ ਹੈਗੇ ਆ ਉਹ ਕਹਿੰਦੇ ਵੀ ਜੇ ਅਸੀਂ ਟੈਕਸ ਲਾਇਆ ਤਾਂ ਜਿਹੜੇ ਬਿਲੀਨੀਅਰਸ ਹੈਗੇ ਆ ਉਹ ਸਟੇਟ ਨੂੰ ਜਿਹੜੇ ਉੱਥੇ ਮੁੜਨਗੇ ਨਹੀਂ, ਹੋਰ ਜਿਹੜੇ ਏਰੀਏਜ਼ ਹੈਗੇ ਆ USA ਦੇ ਵਿੱਚ ਉੱਥੇ ਮੂਵ ਹੋ ਸਕਦੇ ਹੈਗੇ ਆ। ਜੀ, ਉਧਰ ਇਲੀਨੋਇਸ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਆ, ਕਿਉਂਕਿ ਆਪਾਂ ਪਿਛਲੇ ਦਿਨਾਂ 'ਚ ਕਈ ਵਾਰੀ ਦੇਖਿਆ ਵੀ ਜਿਹੜੇ ਕੋਈ ਕੰਮ ਕਰ ਰਹੇ ਕਾਮੇ ਹੁੰਦੇ ਆ ਉਹਨਾਂ ਦੇ ਬਿਜ਼ਨਸ ਦੇ ਉੱਤੇ ਕੋਈ ਆਇਆ ਮਾਸਕ ਨਹੀਂ ਪਾਇਆ ਹੁੰਦਾ ਤੇ ਉਹਨਾਂ ਨੂੰ ਆਖਦਾ ਵੀ ਮਾਸਕ ਪਾਓ, ਤੇ ਕਈ ਵਾਰੀ ਅੱਗੋਂ ਟਾਪਾ ਵੀ ਜਿਹੜਾ ਉਹ ਚਾੜ ਦਿੰਦੇ ਆ ਜਿਹੜਾ ਆ ਉਹ ਜਿਹਨੇ ਮਾਸਕ ਨਹੀਂ ਪਾਇਆ ਹੁੰਦਾ, ਜਾਂ ਗਾਲਾਂ ਗੂਲਾਂ ਕੱਢਦੇ ਆ, ਅਸੌਲਟ ਜਿਹੜਾ ਉਹ ਹੋ ਜਾਂਦਾ ਆ। ਸੋ ਇਲੀਨੋਇਸ ਨੇ ਕਾਨੂੰਨ ਇਹ ਬਣਾ ਦਿੱਤਾ ਹੈ ਵੀ ਜੇ ਤੁਸੀਂ ਅਸੌਲਟ ਕਰਦੇ ਇੱਦਾਂ ਸਰਵਿਸ ਵਰਕਰ ਨੂੰ ਜਿਹੜਾ ਕਿ ਇਨਫੋਰਸ ਕਰ ਰਿਹਾ ਸਟੇਟ ਹੈਲਥ ਆਰਡਰ ਨੂੰ, ਤਾਂ ਉਸ ਨੂੰ ਉਹ ਫੈਲਨੀ ਕਰਾਰ ਦਿੱਤੀ ਜਾਊਗੀ ਉਹ ਉਸ ਅਸੌਲਟ ਨੂੰ। ਅਤੇ ਕਿਉਂਕਿ ਮਾਸਕ ਇਨਡੋਰਸ ਦੇ ਵਿੱਚ ਪਾਉਣਾ ਜਿਹੜਾ ਉਹ ਲਾਜ਼ਮੀ ਹੈਗਾ ਆ ਤਕਰੀਬਨ ਕਾਫੀ ਜਿਹੜੇ ਸੂਬਿਆਂ ਦੇ ਵਿੱਚ। ਸੋ ਇਲੀਨੋਇਸ ਨੇ ਕਾਨੂੰਨ ਪਹਿਲ ਕਦਮੀ ਜਿਹੜੀ ਇਸ ਚੀਜ਼ ਦੇ ਵਿੱਚ ਕੀਤੀ ਆ। ਇਸ ਚੀਜ਼ ਤੋਂ ਬਾਅਦ 'ਚ ਦੇਖਦੇ ਹੋਏ ਵੀ ਬਹੁਤ ਸਾਰੇ ਲੋਕਾਂ ਦੇ ਜਿਹੜਾ ਆ ਉਹ ਮਾਸਕ ਪਾਉਣ ਦੇ ਕਹਿਣ ਨੂੰ ਜਦੋਂ ਕਿਸੇ ਨੇ ਆਖਿਆ ਤਾਂ ਅੱਗੋਂ ਉਹਨਾਂ ਨੂੰ ਜਿਹੜਾ ਕੁੱਟਮਾਰ ਜਿਹੜੀ ਉਹਨਾਂ ਦੇ ਨਾਲ ਹੋਈ ਆ। ਸੋ ਹੁਣ ਫੈਲਨੀ ਚਾਰਜਿਸ ਜਿਹੜੇ ਆ ਉਸ ਇਨਸਾਨ ਦੇ ਉੱਤੇ ਲੱਗਣਗੇ ਜੇ ਕੋਈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਹਿਣ ਦੇ ਉੱਤੇ ਕੁੱਟਮਾਰ ਜਿਹੜਾ ਉਹ ਕਰਦਾ ਆ। ਸੋ ਭਾਈ ਧਿਆਨ ਰੱਖੋ, ਆਲਰੇਡੀ ਆਪਾਂ ਦੇਖਿਆ ਵੀ ਕਈ ਥਾਵਾਂ ਦੇ ਉੱਤੇ ਗੋਲੀ ਵੀ ਜਿਹੜੀ ਆ ਇਸ ਤਰੀਕੇ ਦੀ ਜਿਹੜੀ ਉਹ ਚੱਲੀ ਆ। ਅਤੇ ਆਈ ਥਿੰਕ ਬਾਕੀ ਸੂਬਿਆਂ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਪਹਿਲ ਕਦਮੀ ਉਹ ਜ਼ਰੂਰੀ ਚਾਹੀਦੀ ਆ, ਕਿਉਂਕਿ ਬੰਦਾ ਨਹੀਂ ਤਾਂ ਫਿਰ ਡਰਦਾ ਮਾਰਾ ਹੀ ਜਿਹੜਾ ਉਹ ਕਿਸੇ ਨੂੰ ਕੁਛ ਆਖਦਾ ਨਹੀਂ ਆ। ਕਈ ਤਾਂ ਮੂਰਖ ਜਿਹੜੇ ਉੱਦਾਂ ਹੀ ਮਾਸਕ ਤੋਂ ਜਿਹੜੇ ਤੁਰੇ ਫਿਰਦੇ ਆ, ਨੱਕ ਬਾਹਰ ਹੁੰਦਾ, ਮੂੰਹ ਬਾਹਰ ਹੁੰਦਾ, ਠੋਡੀ ਨੂੰ ਲਾਇਆ ਹੁੰਦਾ ਵੀ ਠੋਡੀ ਨੂੰ ਕਿਹੜਾ ਕਰੋਨਾ ਵਾਇਰਸ ਹੋਣ ਡਿਆ ਆ, ਉਹਨੇ ਤਾਂ ਤੁਹਾਡੇ ਨਾਸਾਂ ਤੇ ਮੂੰਹ ਥਾਣੀ ਜਿਹੜਾ ਉਹ ਵੜਨਾ ਭਾਈ, ਉਹਦੇ ਉੱਤੇ ਮਾਸਕ ਜਿਹੜਾ ਉਹ ਪਾ ਕੇ ਰੱਖਿਆ ਕਰੋ। ਜੀ, ਪਿਛਲੇ ਵੀਕਐਂਡ ਸ਼ਿਕਾਗੋ 'ਚ ਆਪਾਂ ਦੱਸਿਆ ਸੀ, ਕਹਿੰਦੇ ਦੂਜੀ ਵਾਰੀ ਜਿਹੜੀ ਲੁੱਟਮਾਰ ਬਹੁਤ ਜ਼ਿਆਦਾ ਹੋਈ ਆ ਡਾਊਨਟਾਊਨ ਸ਼ਿਕਾਗੋ ਦੇ ਵਿੱਚ। ਜਿਹੜੀ ਮੇਨ ਸਟਰੀਟ ਦੇ ਉੱਤੇ ਮਹਿੰਗੇ ਸਟੋਰ ਹੈਗੇ ਆ ਉਹਨਾਂ ਨੂੰ ਕਾਫੀ ਲੁੱਟਿਆ ਗਿਆ ਕਿਉਂਕਿ ਇੱਕ ਕਾਲੇ ਮੂਲ ਦੇ ਬੰਦਾ ਜਿਸ ਕੋਲ ਗਨ ਸੀ ਜਿਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਪੁਲਿਸ ਵੱਲੋਂ। 400 ਦੇ ਕਰੀਬ ਕਹਿੰਦੇ ਪੁਲਿਸ ਆਫੀਸਰ ਉੱਥੇ ਐਕਸਟਰਾ ਭੇਜੇ ਗਏ ਸੀ ਅਤੇ 13 ਦੇ ਕਰੀਬ ਜਿਹੜੇ ਫੱਟੜ ਵੀ ਹੋਏ ਆ। 100 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ। ਜੀ, ਉੱਧਰ ਡਿਜ਼ਨੀ ਵਰਲਡ ਦੇ ਵਿੱਚ ਕਹਿੰਦੇ ਆ ਵੀ ਉਹ ਆਪਣੇ ਘੰਟੇ ਓਪਨਿੰਗ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਘਟਾਉਣ ਜਾ ਰਹੇ ਆ। ਰੀਓਪਨਿੰਗ ਕਹਿੰਦੇ ਆ ਵੀ ਉਹ ਹੋਵੇਗੀ, ਪਰ ਕਰਾਊਡਸ ਜਿਹੜੇ ਆ ਉੱਥੇ ਹੁਣ ਘੱਟ ਜਿਹੜੇ ਉਹ ਹੋਣਗੇ। ਸੋ ਉਹਨਾਂ ਨੇ ਲਿਮਿਟਿਡ ਸੋਸ਼ਲ ਡਿਸਟੈਂਸਿੰਗ ਅਤੇ ਨੰਬਰ ਆਫ ਪੀਪਲ ਐਟ ਦ ਸੇਮ ਡੇ ਜਿਹੜੇ ਅਸੀਂ ਇੱਕ ਦਿਨ ਦੇ ਵਿੱਚ ਉਹਨਾਂ ਦੀ ਸੰਖਿਆ ਜਿਹੜੀ ਆ ਉਹ ਹੁਣ ਘਟਾਈ ਹੈਗੀ ਆ। ਉੱਧਰ ਅੱਜ ਰਾਇਲ ਕੈਰੀਬੀਅਨ ਦਾ ਕਹਿੰਦੇ ਸਟਾਕ ਆ ਉਹ ਜੰਪ ਜਿਹੜਾ ਉਹ ਕਰ ਗਿਆ, ਕਿਉਂਕਿ ਅਗਲੇ ਸਾਲ ਦੀਆਂ ਬੁਕਿੰਗਸ ਕਰੂਜ਼ ਦੀਆਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋਈਆਂ ਸੀ। ਅਤੇ ਕੱਲ੍ਹ ਜਿਹੜੀ ਖਬਰ ਆਈ ਸੀਗੀ ਵੀ ਆਪਾਂ ਦੇਖਿਆ ਵੀ ਨੰਬਰ ਆਫ ਪੈਸੰਜਰਸ ਹੁਣ ਏਅਰ ਟਰੈਵਲ ਕਰਨ ਦੇ ਵਿੱਚ ਉਹ ਵਾਧਾ ਹੋਇਆ, ਉਹਦੇ ਕਰਕੇ ਏਅਰਲਾਈਨ ਇੰਡਸਟਰੀ ਦੇ ਜਿਹੜੇ ਸਟਾਕਸ ਆ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਵਾਧਾ ਦੇਖਿਆ ਗਿਆ ਸੀਗਾ। ਜੀ, ਅਗਲੀ ਆਪਾਂ ਬ੍ਰੇਕ ਵੀ ਲੈਣੀ ਆ ਅਤੇ ਅਗਲੀ ਖਬਰ ਵੱਲ ਚੱਲੀਏ। ਬ੍ਰੇਕ ਤੋਂ ਪਹਿਲਾਂ ਭੂਚਾਲ ਦੇ ਨਾਲ ਰਿਲੇਟਡ ਆ, ਕਿਉਂਕਿ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਆ। ਇੱਥੇ ਸਭ ਤੋਂ ਜ਼ਿਆਦਾ ਜਿਹੜੇ ਅਰਥਕੁਏਕ ਆ ਕੈਲੀਫੋਰਨੀਆ 'ਚ ਆਉਂਦੇ ਆ। ਸੋ ਉਹਨੂੰ ਦੇਖਦੇ ਹੋਏ ਐਂਡਰੋਇਡ ਦੀ ਜਿਹੜੀ ਫੋਨਸ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਆਟੋਮੈਟਿਕਲੀ ਅਰਥਕੁਏਕ ਦੇ ਅਲਰਟਸ ਆ ਉਹ ਜਿਹੜੇ ਵੀ ਲੋਕ ਐਂਡਰੋਇਡ ਫੋਨ ਔਨ ਕਰਦੇ ਆ ਉਹਨਾਂ ਨੂੰ ਭੇਜਦੇ ਰਹਾਂਗੇ। ਕੈਲੀਫੋਰਨੀਆ ਦੇ ਵੱਖ-ਵੱਖ ਏਰੀਏ 'ਚ ਲਗਭਗ ਹਰ ਰੋਜ਼ ਤਾਂ ਛੋਟੇ-ਮੋਟੇ ਅਰਥਕੁਏਕ ਆਉਂਦੇ ਹੀ ਰਹਿੰਦੇ ਹੈਗੇ ਆ। ਜੀ, ਗਵਰਨਰ ਨਿਊਯਾਰਕ ਦੇ ਐਂਡਰਿਊ ਕੁਓਮੋ ਉਹਨਾਂ ਨੇ ਕਿਹਾ ਵੀ ਜਿਹੜੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਕਹਿੰਦੇ ਵੀ ਹੁਣ ਆਪਣਾ ਜਿਹੜੀ ਹੈਗੀ ਆ ਜਿਹੜਾ ਸਟੈਪ ਅਪ ਕਰਨਾ ਚਾਹੀਦਾ ਆ। ਜਿਹੜੀ ਕਾਨੂੰਨ ਹੈਗਾ ਸੋਸ਼ਲ ਡਿਸਟੈਂਸਿੰਗ ਦਾ, ਖਾਸ ਕਰਕੇ ਬਾਰਸ ਰੈਸਟੋਰੈਂਟਸ ਦੇ ਵਿੱਚ, ਉਸ ਨੂੰ ਜਿਹੜਾ ਅਨਫੋਰਸ ਕਰਨ ਦੇ ਲਈ ਗਾਂਹ ਜਿਹੜਾ ਆ ਅੱਗੇ ਵਧਣਾ ਚਾਹੀਦਾ ਹੈਗਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਪੁਲਿਸ ਡਿਪਾਰਟਮੈਂਟ ਵਾਲੇ ਆ ਉਹ ਇਸ ਚੀਜ਼ ਨੂੰ ਬਹੁਤੀ ਤਰਜੀਹ ਜਿਹੜੀ ਆ ਉਹ ਨਹੀਂ ਦਿੰਦੇ ਹੈਗੇ ਅਤੇ ਸੋਸ਼ਲ ਡਿਸਟੈਂਸਿੰਗ ਰਿਕੁਆਇਰਮੈਂਟਸ ਨੂੰ ਉਹ ਜਿਹੜਾ ਲਾਗੂ ਕਰਨ ਦੇ ਵਿੱਚ ਕੋਈ ਜ਼ਿਆਦਾ ਸਖਤੀ ਜਿਹੜੀ ਉਹ ਨਹੀਂ ਅਪਣਾਉਂਦੇ। ਸੋ ਇਹਨਾਂ ਨੇ ਹੁਣ ਬੇਨਤੀ ਹੋਈ ਇੱਕ ਹਿਸਾਬ ਦੇ ਨਾਲ ਕੀਤੀ ਆ ਜਾਂ ਉਹਨਾਂ ਨੂੰ ਇਹ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਨੂੰ ਇਹ ਐਨਫੋਰਸਮੈਂਟ ਕਰਨ ਦੇ ਲਈ ਅੱਗੇ ਜਿਹੜਾ ਹੁਣ ਕਦਮ ਚੁੱਕਣੇ ਚਾਹੀਦੇ ਹੈਗੇ ਆ। ਜੀ, ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਹੋਰ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ, ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨੇ, ਅੱਜ ਮੈਂ ਬਹੁਤ ਖੁਸ਼ ਹਾਂ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਇੱਥੇ ਸੈਂਟਰਲ ਵੈਲੀ ਦੇ ਵਿੱਚ ਲੈਥਰੋਪ ਸ਼ਹਿਰ ਹੈਗਾ, ਅਤੇ ਲੈਥਰੋਪ ਸ਼ਹਿਰ ਦੇ ਵਿੱਚ ਪੰਜਾਬੀ ਕਾਫੀ ਰਹਿੰਦੇ, ਉਹਦੇ ਆਲੇ ਦੁਆਲੇ ਵੀ ਹੋਰ ਸ਼ਹਿਰ ਟਰੇਸੀ, ਸਟਾਕਟਨ, ਮੰਟੀਕਾ ਆ। ਸੋ ਆਪਾਂ ਨਵਾਂ ਰੇਡੀਓ ਸਟੇਸ਼ਨ ਵੀ ਉਸ ਏਰੀਏ ਦੇ ਵਿੱਚ ਖੋਲ੍ਹਿਆ ਹੈਗਾ 1570 AM, ਜਿੱਥੇ ਤੁਸੀਂ ਸਾਰੇ ਇਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਸਵੇਰੇ ਸ਼ਾਮ 24 ਘੰਟੇ ਜਿਹੜਾ ਪੰਜਾਬੀ ਰੇਡੀਓ USA ਨੂੰ 1570 AM 'ਤੇ ਸੁਣ ਸਕਦੇ ਹੋ। ਸੋ ਲੈਥਰੋਪ ਦੀ ਮੈਂ ਗੱਲ ਕਰ ਰਿਹਾ ਸੀ। ਲੈਥਰੋਪ ਦੇ ਮੇਅਰ ਹੈਗੇ ਸੋਨੀ ਧਾਲੀਵਾਲ, 5ਵੀਂ ਵਾਰੀ ਉਹ ਮੇਅਰ ਬਣ ਜਾ ਰਹੇ ਆ। ਉੱਥੇ ਦੀ ਜਿਹੜੀ ਮੇਅਰ ਦੀ ਟਰਮ ਆ 2 ਸਾਲਾਂ ਦੀ ਹੁੰਦੀ ਆ, ਅਤੇ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੀ ਆ। ਪਿਛਲੀ ਵਾਰੀ ਉਹ ਅਨਅਪੋਜ਼ ਜਿੱਤੇ ਸੀ, ਇਸ ਵਾਰੀ ਫਿਰ ਉਹ ਅਨਅਪੋਜ਼ ਜਿਹੜੇ ਆ ਉਹ ਮੇਅਰ ਬਣ ਜਾ ਰਹੇ ਆ। 2012 ਤੋਂ ਲੈ ਕੇ ਹੁਣ ਤੱਕ ਸੋਨੀ ਧਾਲੀਵਾਲ ਜਿਹੜੇ ਆ ਉਹ ਲੈਥਰੋਪ ਸਿਟੀ ਦੇ ਮੇਅਰ ਆ। ਉਹ ਤੋਂ ਪਹਿਲਾਂ 6 ਸਾਲ ਉਹ ਸਿਟੀ ਕੌਂਸਲ ਦੇ ਮੈਂਬਰ ਵੀ ਰਹੇ ਆ। ਸੋ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਉਹਨਾਂ ਨੂੰ ਵਧਾਈ ਦਿੰਦੀ ਆ, ਕਿਉਂਕਿ ਇੰਨੇ ਸਾਲਾਂ ਤੋਂ ਜੇ ਪੋਲੀਟੀਕਲ ਲਾਈਫ ਦੇ ਵਿੱਚ ਬੰਦਾ ਇੱਕ ਸ਼ਹਿਰ 'ਚ ਕੁਛ ਨਾ ਕੁਛ ਤਾਂ ਉਹ ਗੁੱਡ ਕਰ ਰਿਹਾ, ਜਿਹੜਾ ਅਨਅਪੋਜ਼ ਜਿਹੜਾ ਬਿਨ ਜਿੱਤ ਰਿਹਾ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਦੇ ਵਿੱਚ ਜਿਹੜੀ ਟੈਸਲਾ ਦੀ ਇੱਕ ਕਹਿ ਸਕਦੇ ਹਾਂ ਵੀ ਕੰਪੀਟੀਟਰ ਕੰਪਨੀ ਲਿਊਸਿਡ ਜਿਹੜੀ ਆ, ਉਹਨਾਂ ਨੇ ਹੁਣ ਇੱਕ ਦਾਅਵਾ ਪੇਸ਼ ਕੀਤਾ ਵੀ ਉਹਨਾਂ ਦੀ ਜਿਹੜੀ ਲਗਜ਼ਰੀ ਇਲੈਕਟ੍ਰੋਨਿਕ ਵਹੀਕਲ ਸਿਡਾਨ ਜਿਹੜੀ ਆ ਉਹ 517 ਮੀਲ ਇੱਕ ਚਾਰਜ ਦੇ ਉੱਤੇ ਜਿਹੜੀ ਉਹ ਕਰ ਸਕਦੀ ਆ। ਉਸ ਦੇ ਬਰਾਬਰ ਦੀ ਜਿਹੜੀ ਟੈਸਲਾ ਦੀ ਮਾਡਲ S ਸਿਡਾਨ ਆ ਉਹ 402 ਮੀਲ ਇੱਕ ਚਾਰਜ ਦੇ ਉੱਤੇ ਜਿਹੜੀ ਆ ਉਹ ਕੱਢ ਰਹੀ ਆ। ਇਸ ਲਿਊਸਿਡ ਦੀ ਸਿਡਾਨ ਦੀ ਜਿਹੜੀ ਕਾਰ ਹੋਊਗੀ ਉਸ ਦਾ ਨਾਮ ਉਹਨਾਂ ਨੇ ਲਿਊਸਿਡ ਏਅਰ ਸਿਡਾਨ ਜਿਹੜਾ ਉਹ ਰੱਖਿਆ ਆ, ਅਤੇ ਕਹਿੰਦੇ ਅਗਲੇ ਸਾਲ ਪ੍ਰੋਡਕਸ਼ਨ ਇਸ ਦੀ ਚਾਲੂ ਹੋ ਸਕਦੀ ਆ, ਅਤੇ ਐਰੀਜ਼ੋਨਾ ਦੇ ਵਿੱਚ ਇਹਨਾਂ ਨੇ ਇਸ ਦਾ ਪਲਾਂਟ ਆ ਉਹ ਬਣਾਇਆ ਆ, ਉੱਥੇ ਜਿਹੜਾ ਇਸ ਨੂੰ ਇਹ ਲਾਉਣ ਜਾ ਰਹੇ ਆ। ਸੋ ਇਹ ਵੀ ਇੱਕ ਕੰਪੀਟੀਸ਼ਨ ਚੰਗਾ ਜਿਹੜਾ ਉਹ ਹੋ ਸਕਦਾ ਆ ਇਲੈਕਟ੍ਰੋਨਿਕ ਵਹੀਕਲਸ ਦੇ ਜਿਹੜੇ ਫਿਊਚਰ ਆ ਭਵਿੱਖ ਉਸ ਦੇ ਲਈ। ਆਲਰੇਡੀ ਟੈਸਲਾ ਤੋਂ ਇਲਾਵਾ ਜਨਰਲ ਮੋਟਰ, ਫੋਰਡ ਦੇ ਨਾਲ ਜਿੱਦਾਂ ਹੁਣ ਲਿਊਸਿਡ ਆ ਅਤੇ ਹੋਰ ਕਈ ਕੰਪਨੀਆਂ ਜਿਹੜੀਆਂ ਆਪਣਾ ਇਸ ਦੇ ਵਿੱਚ ਭਵਿੱਖ ਆ ਉਸ ਨੂੰ ਪੱਕਿਆਂ ਕਰਨ ਦੇ ਲਈ, ਅਜਮਾਉਣ ਦੇ ਲਈ ਦਾਅਵੇ ਜਿਹੜੇ ਉਹ ਵੱਖੋ ਵੱਖਰੇ ਪੇਸ਼ ਕਰ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਫ੍ਰਿਜ਼ਨੋ ਤੋਂ ਮਨਜੀਤ ਸਿੰਘ, ਜਿਸ ਨੇ 3 ਬੱਚਿਆਂ ਨੂੰ ਬਚਾਉਂਦੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਆ, ਸੋ ਉਹਦੀ ਪੂਰੇ ਦੁਨੀਆ ਦੇ ਵਿੱਚ ਹੁਣ ਮੀਡੀਆ ਦੇ ਉੱਤੇ ਐਪਰੀਸ਼ੀਏਸ਼ਨ ਹੋ ਰਹੀ ਹੈਗੀ ਆ। ਉਹਨਾਂ ਦੇ ਲਈ GoFundMe ਵੀ ਸੈਟਅਪ ਕੀਤਾ ਗਿਆ, ਜਿੱਥੇ ਕਾਫੀ ਹੁਣ ਉਹਨਾਂ ਦੀ ਹੈਲਪ ਹੋ ਰਹੀ ਆ। ਇਕੱਲੇ ਪੰਜਾਬੀ ਨਹੀਂ, ਨੌਨ ਪੰਜਾਬੀ ਵੀ ਬਹੁਤ ਲੋਕ ਸਪੋਰਟ ਕਰ ਰਹੇ ਹੈਗੇ ਆ। ਇਹ ਫ੍ਰਿਜ਼ਨੋ ਦੀ ਖਬਰ ਆ। ਇਸੇ ਤਰ੍ਹਾਂ ਇੱਕ ਹੋਰ ਫ੍ਰਿਜ਼ਨੋ ਦੀ ਖਬਰ ਮੈਂ ਸਾਂਝੀ ਕਰਦੇ ਜਾਵਾਂ। ਪਿਛਲੇ ਸਾਲ ਇੱਕ ਪੰਜਾਬੀ ਮੂਲ ਦਾ ਹੀ ਜਿਹੜਾ ਬੰਦਾ ਸੀਗਾ, ਸ਼ਰਾਬੀ ਸੀ, ਜਿਸ ਨੇ ਇੱਕ 9 ਸਾਲਾਂ ਦੇ ਬੱਚੇ ਨੂੰ ਜਿਹੜਾ ਕਾਰ ਦੇ ਨਾਲ ਮਾਰ ਦਿੱਤਾ ਸੀ, ਉਹਦੀ ਜਿਹੜੀ ਹੀਅਰਿੰਗ ਅੱਜ ਉੱਥੇ ਫ੍ਰਿਜ਼ਨੋ ਕੋਰਟ 'ਚ ਸ਼ੁਰੂ ਹੋਈ ਹੈਗੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਫਰਾਡ ਕਰਨ ਵਾਲੇ ਆ ਉਹ ਹਟਦੇ ਨਹੀਂ, ਉਹ ਰੁਕਦੇ ਨਹੀਂ। ਕੋਵਿਡ-19 ਦੇ ਦੌਰਾਨ ਕਹਿੰਦੇ ਕੁੱਲ ਅਮਰੀਕਾ ਦੇ ਵਿੱਚ 100 ਮਿਲੀਅਨ ਡਾਲਰ ਤੋਂ ਵੱਧ ਲੋਕਾਂ ਦੇ ਨਾਲ ਫਰਾਡ ਹੋ ਚੁੱਕਾ ਆ, ਅਤੇ ਆਲਰੇਡੀ ਜਿਹੜੇ ਆ ਅਜੇ ਵੀ ਜਿਹੜਾ ਉਹ ਟਾਰਗੇਟ ਬਣ ਰਹੇ ਆ। ਕਹਿੰਦੇ ਵੀ ਸਟਿਮੂਲਸ ਚੈੱਕ ਨੂੰ ਐਕਸੈਸ ਕਰਨ ਦੇ ਲਈ ਜੇ ਤੁਸੀਂ ਕਿਸੇ ਨੂੰ ਡਾਲਰ ਦੇ ਰਹੇ ਆ ਤਾਂ ਉਹ ਫਰਾਡ ਆ। ਜੋਬ ਓਪਰਚੁਨਿਟੀਜ਼ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜੇ ਉਹ ਕਰ ਰਹੇ ਹੈਗੇ ਆ ਤਾਂ ਕਹਿੰਦੇ ਵੀ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ, ਗਾਹਕਾਂ ਨੂੰ ਜਿਹੜਾ ਉਸ ਤੋਂ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਹੁਣ ਤੱਕ 106 ਮਿਲੀਅਨ ਡਾਲਰ ਜਿਹੜੇ ਫਰਾਡ ਰਿਲੇਟਡ ਕੋਵਿਡ-19 ਦੇ ਨਾਲ ਜੁੜੇ ਹੋਏ ਆ ਇਸ ਸਾਲ ਦੇ ਵਿੱਚ ਲੋਕ ਜਿਹੜੇ ਉਹ ਗਵਾ ਚੁੱਕੇ ਹੋਏ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਜਿਹੜਾ ਸੈਂਟਰਲ ਵੈਲੀ ਦੇ ਵਿੱਚ ਇੱਕ ਜਿਹੜੀ ਚਰਚਾ ਇਸ ਟਾਈਮ ਬਹੁਤ ਤੇਜ਼ ਆ, ਸਾਨੂੰ ਵੀ ਬਹੁਤ ਸਾਰੀਆਂ ਰੇਡੀਓ ਦੇ ਉੱਤੇ ਕਾਲ ਆਉਂਦੀਆਂ, ਉਹ ਜੀ ਪਤਾ ਨਹੀਂ ਕਿੱਦਾਂ 15 16 ਹਜ਼ਾਰ ਡਾਲਰ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਉਹ ਦਵਾ ਰਹੇ ਆ, ਪਰ ਜਿਹੜੇ ਕੋਈ ਭਰ ਰਿਹਾ ਆ ਉਹ ਐਪਲੀਕੇਸ਼ਨ ਦਾ ਨਾਂ ਨਹੀਂ ਦੱਸਦਾ ਵੀ ਕਿਹੜੀ ਐਪਲੀਕੇਸ਼ਨ, ਪੈਸੇ ਚਾਰਜ ਕਰੀ ਜਾਂਦੇ ਆ। ਅਤੇ ਭਾਈ ਬਚ ਕੇ ਰਹੋ, ਜੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਾਹਦੀ ਐਪਲੀਕੇਸ਼ਨ ਭਰ ਕੇ ਤੁਹਾਡੇ ਨਾਂ ਦੇ ਉੱਤੇ ਜਿਹੜੇ ਉਹ ਆ ਰਹੇ ਆ, ਇਹ ਨਾ ਹੋਵੇ ਵੀ ਤੁਹਾਡੇ ਨਾਂ ਦੇ ਉੱਤੇ ਕੋਈ ਲੋਨ ਲਈ ਜਾ ਰਹੇ ਆ ਜਾਂ ਕੁਛ ਗਲਤ ਦਸਤਾਵੇਜ਼ ਬਣਾ ਕੇ ਤੁਹਾਡੇ ਨਾਂ ਦੇ ਉੱਤੇ ਉਹ ਤੁਹਾਨੂੰ ਜਿਹੜੇ ਡਾਲਰ ਜਿਹੜੇ ਉਹ ਦਵਾ ਰਹੇ ਆ। ਡਾਲਰ ਤੁਹਾਨੂੰ ਚਾਹੇ ਕੋਈ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਉਹ ਨਹੀਂ ਗੱਲ, ਬਾਅਦ ਦੇ ਵਿੱਚ ਜਦੋਂ ਆਡਿਟ ਹੋਣਾ ਆ, ਬਾਅਦ ਦੇ ਵਿੱਚ ਜਾਂ ਕੁਛ ਜਦੋਂ ਫਸਣਾ ਆ ਅਤੇ ਇਹ ਕੰਮ ਜਿਹੜਾ ਉਹ ਖਰਾਬ ਹੋਣਾ ਆ। ਇਹ ਦੱਸਦੇ ਜਾਈਏ ਜਿਹੜਾ ਕੋਈ ਵੀ ਖਾਸ ਕਰਕੇ ਜਿਹੜਾ ਅਜੇ ਸਿਟੀਜ਼ਨ ਨਹੀਂ ਵੀ ਹੈਗਾ ਨਾ, ਉਹਦੇ ਲਈ ਹੋਰ ਵੀ ਜ਼ਿਆਦਾ ਖਤਰਾ ਹੈ। ਗੁੱਡ ਮੋਰਲ ਕਰੈਕਟਰ ਜਿਹੜਾ ਉਹ ਚੈੱਕ ਕਰਦੇ ਨੇ ਇੰਟਰਵਿਊ ਦੇ ਦੌਰਾਨ,
ਉਹਦੇ ਵਿੱਚ ਕੋਈ ਝੂਠ, ਕੋਈ ਇਦਾਂ ਦਾ ਫਰਾਡ ਜਾਂ ਕੋਈ ਫਰੇਬ ਲੱਭ ਜਾਂਦਾ ਤੁਹਾਡੇ ਨਾਂ ਦੇ ਨਾਲ, ਤਾਂ ਫਿਰ ਤੁਸੀਂ ਜਿਹੜੇ ਸਿਟੀਜ਼ਨ ਤਾਂ ਕੀ ਬਣਨਾ, ਗ੍ਰੀਨ ਕਾਰਡ ਤੋਂ ਵੀ ਜਿਹੜਾ ਉਹ ਨਾ ਲਾਂਭੇ ਹੋ ਜਿਓ, ਉਹ ਤੋਂ ਵੀ ਹੱਥ ਨਾ ਧੋ ਬੈਠਿਓ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਜੀ। ਸੋ ਜੋ ਵੀ ਕਿਤੇ ਕੋਈ ਨਾ ਕੋਈ ਕਿਸੇ ਨੂੰ ਫੰਡਿੰਗ ਹੁੰਦੀ ਆ, ਕੋਈ ਗ੍ਰਾਂਟ ਮਿਲਦੀ ਜਾਂ ਕੁਛ, ਜਿੱਥੇ ਵੀ ਸਾਨੂੰ ਪਤਾ ਲੱਗਦਾ ਜਿਹੜੀ ਲੀਗਲ ਹੁੰਦੀ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ, ਉਹਦੀ ਖਬਰ ਵੀ ਸ਼ੇਅਰ ਕਰਦੇ ਰਹਿੰਦੇ ਆ। ਨਾਲੇ ਹਰਜੋਤ ਸਿੰਘ ਜੀ, ਜੇ ਕੋਈ ਸਿਟੀ ਦਾ ਜਾਂ ਸਟੇਟ ਦਾ ਕੋਈ ਪ੍ਰੋਗਰਾਮ ਆ, ਉਸ ਦੇ ਬਾਰੇ ਹੋਰ ਚਰਚਾ ਕਿਉਂ ਨਹੀਂ ਹੈਗੀ ਜੀ। ਆਲੇ ਦੁਆਲੇ ਕਿਉਂ ਜਿਹੜਾ ਉਹ, ਕਿਉਂਕਿ ਸਿਟੀ ਦਾ ਸਟੇਟ ਦਾ ਕੋਈ ਵੀ ਪ੍ਰੋਗਰਾਮ ਆ ਉਹ ਪਬਲਿਕ ਦੇ ਲਈ ਓਪਨ ਹੁੰਦਾ ਆ, ਉਹ ਪਬਲਿਕ ਦੇ ਵਿੱਚ ਉਹਦੀ ਇਨਫੋਰਮੇਸ਼ਨ ਹੁੰਦੀ ਆ, ਕਿਉਂ ਉਸ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ, ਕੋਈ ਐਵੇਂ ਗਲਤ ਦਸਤਾਵੇਜ਼ ਬਣਾ ਕੇ ਤੁਹਾਡਾ ਜਿਹੜਾ ਆ ਉਹ ਤੁਹਾਡਾ ਨਾਂ ਨਾ ਵਰਤ ਰਿਹਾ ਹੋਵੇ, ਕਿਉਂਕਿ ਅਜੇ PPP ਦੇ ਲੋਨ ਦੇ ਜੇ ਡਾਲਰ ਬਚੇ ਹੋਏ ਨੇ, ਇਹ ਨਾ ਹੋਵੇ ਵੀ ਬਾਅਦ ਚ ਤੁਹਾਡੇ ਨਾਂ ਦੇ ਉੱਤੇ ਲੋਨ ਹੀ ਤੁਹਾਨੂੰ ਦਵਾਈ ਜਾਂਦੇ ਹੋਣ ਤੇ ਬਾਅਦ ਚ ਪਤਾ ਨਹੀਂ ਕੀ ਜਿਹੜਾ ਉਹ ਹੋ ਰਿਹਾ ਹੋਵੇ। ਯੂ ਨੈਵਰ ਨੋ ਕੀ ਹੈਗਾ। ਜਿੱਥੇ ਪਾਰਦਰਸ਼ਤਾ ਨਹੀਂ, ਟਰਾਂਸਪੇਰੈਂਸੀ ਨਹੀਂ, ਉੱਥੇ ਜਿਹੜੇ ਤੁਹਾਨੂੰ ਸਵਾਲ ਚੱਕਣ ਦੀ ਜ਼ਰੂਰਤ ਆ। ਯੱਕੋ ਤੱਕ ਕਿ ਇੱਕ ਦੂਜੇ ਵੱਲ ਦੇਖ ਕੇ ਇਸ ਚੀਜ਼ ਦੇ ਪਿੱਛੇ ਲੱਗ ਕੇ ਬਾਅਦ ਦੇ ਵਿੱਚ ਆਪਣਾ ਝੁੱਗਾ ਚੌੜਨਾ ਕਰਾ ਕੇ ਬਹਿ ਜਿਓ ਵੀ ਫਿਰ ਇੱਥੋਂ ਬਾਅਦ 'ਚ ਇਹ ਪਤਾ ਲੱਗੇ ਵੀ ਫਲਾਈਟਾਂ ਭਰ ਕੇ ਲੋਕਾਂ ਦੀ ਉਹਨਾਂ ਦੀਆਂ ਜਾ ਰਹੀਆਂ ਜਿੱਦਾਂ ਇਹਨਾਂ ਨੇ ਉਦੋਂ ਫਰਾਡ ਕੀਤੇ ਸੀਗੇ, ਕਿਉਂਕਿ ਨਾਮ ਤੁਹਾਡਾ ਕੋਈ ਹੋਰ ਵਰਤ ਕੇ ਜਿਹੜੀ ਐਪਲੀਕੇਸ਼ਨਾਂ ਭਰੀ ਜਾ ਰਿਹਾ ਆ, ਬਾਅਦ 'ਚ ਸਮੱਸਿਆ ਜਿਹੜੀ ਉਹ ਤੁਹਾਨੂੰ ਜਿਹੜੀ ਆ ਉਹ ਨਾ ਆ ਜਾਵੇ ਜੀ। ਸੋ ਅਗਲੀ ਖਬਰ ਸਾਂਝੀ ਕਰਦੇ ਜੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਅਲਾਮੀਡਾ ਕਾਉਂਟੀ ਦੇ ਵਿੱਚ ਰਹਿੰਦੇ। ਅਲਾਮੀਡਾ ਕਾਉਂਟੀ 'ਚ ਪੰਜਾਬੀਆਂ ਦੀ ਵੱਡੀ ਗਿਣਤੀ ਆ, ਕਾਫੀ ਵੱਡੇ ਗੁਰੂ ਘਰ ਵੀ ਉੱਥੇ ਹੈਗੇ, ਫਰੀਮੌਂਟ ਗੁਰਦੁਆਰਾ ਸਾਹਿਬ ਆ, ਹੇਵਰਡ ਹੈਗਾ ਆ, ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਉੱਥੇ ਅਲਾਮੀਡਾ ਕਾਉਂਟੀ ਨੇ ਰੈਂਟਲ ਅਸਿਸਟੈਂਸ ਦੇਣ ਦੀ ਜਿਹੜੀ ਗੱਲ ਕੀਤੀ ਹੈਗੀ ਆ। ਅੱਜ ਲਾਸਟ ਡੇਟ ਹੈਗੀ ਆ ਅਗਸਤ 11, ਰੈਂਟਲ ਅਸਿਸਟੈਂਸ ਦੀ ਐਪਲੀਕੇਸ਼ਨ ਭਰਨ ਦੇ ਲਈ। 2 ਮਹੀਨੇ ਦੇ ਲਈ ਜਿਹੜਿਆਂ ਲੋਕਾਂ ਦੀ ਇਨਕਮ 50% ਤੋਂ ਘੱਟ ਹੈਗੀ ਆ, ਮੀਡੀਅਮ ਇਨਕਮ ਤੋਂ, ਉਹਨਾਂ ਨੂੰ $3500 ਤੱਕ ਜਿਹੜੀ ਰੈਂਟਲ ਇਨਕਮ ਦੇਣ ਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ, ਜਿਹਦੀ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੈਗੇ ਆ, ਅਤੇ ਉਹਦਾ ਲਿੰਕ ਜਿਹੜਾ ਹੈ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਸ਼ੇਅਰ ਕਰ ਦਿੱਤਾ ਹੈ। ਬਿਲਕੁਲ, ਇਹ ਅੱਜ ਲਾਸਟ ਡੇਟ ਆ, ਅਤੇ ਨਾਲੇ ਉਹ ਜਿਹੜਾ ਸਿਰਫ ਤੇ ਸਿਰਫ ਉਹ ਜਿਹੜੇ ਤੁਹਾਨੂੰ ਡਾਲਰ ਮਿਲਣੇ ਆ, ਤੁਸੀਂ ਬੈਕ ਰੈਂਟ ਦੇ ਵਿੱਚ ਹੀ ਕਹਿੰਦੇ ਉਸ ਨੂੰ ਵਰਤ ਸਕਦੇ ਆ। ਇਹ ਵੀ ਜਿਹੜਾ ਉਹ ਤੁਹਾਨੂੰ ਧਿਆਨ ਰੱਖਣ ਦੀ ਜਿਹੜਾ ਜ਼ਰੂਰਤ ਹੈਗੀ। $1750 ਪ੍ਰਤੀ ਮਹੀਨਾ ਅਤੇ ਮੈਕਸੀਮਮ ਆਫ ਜਿਹੜਾ $3500 2 ਮਹੀਨਿਆਂ ਤੱਕ ਦਾ ਜਿਹੜਾ ਰੈਂਟ ਆ ਉਹ ਦੇ ਰਿਹਾ। ਐਮਰਜੈਂਸੀ ਰੈਂਟਲ ਅਸਿਸਟੈਂਸ ਪ੍ਰੋਗਰਾਮ ਅਲਾਮੀਡਾ ਕਾਉਂਟੀ, ਇਹ ਜੇ ਤੁਸੀਂ ਜਿਹੜਾ ਉਹ ਸਰਚ ਤੁਸੀਂ ਕਰੋਗੇ ਤਾਂ ਉਹਦੇ ਵਿੱਚ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਧਿਆਨ ਰੱਖਣ ਦੀਆਂ, ਅਤੇ ਸਿਰਫ ਅਲਾਮੀਡਾ ਕਾਉਂਟੀ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਵਿੱਚ ਹੈਗਾ। ਇਹਨਾਂ ਦੇ ਵਿੱਚ ਅਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ ਓਕਲੈਂਡ ਅਤੇ ਬਰਕਲੇ ਵਾਲੇ ਇਨਕਲੂਡ ਨਹੀਂ ਕੀਤੇ, ਉਹਨਾਂ ਨੂੰ ਐਕਸਕਲੂਡ ਕੀਤਾ ਹੋਇਆ ਆ ਇਸ ਜਿਹੜੇ ਉਹ ਚੀਜ਼ ਦੇ ਲਈ, ਮਾਰਚ 2020 ਤੋਂ ਬਾਅਦ ਦੇ ਵਿੱਚ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉੱਥੇ ਏਰੀਆ ਦੀ ਮੀਡੀਅਨ ਇਨਕਮ ਤੋਂ 50% ਤੋਂ ਵੱਧ ਉਹਨਾਂ ਦੀ ਹਾਊਸ ਹੋਲਡ ਦੀ ਇਨਕਮ ਜਿਹੜੀ ਉਹ ਉਸ ਤੋਂ ਘੱਟ ਹੋਊਗੀ, ਤਾਂ ਫਿਰ ਜਿਹੜਾ ਉਹ ਇਸ ਚੀਜ਼ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਸਕਦੇ ਨੇ। ਅਤੇ ਇਹ ਵੀ ਉਹਨਾਂ ਨੂੰ ਦਿਖਾਉਣ ਦੀ ਜਿਹੜੀ ਉਹ ਦਿਖਾਉਣਾ ਪਊਗਾ ਵੀ ਹਾਂ ਵੀ ਸਾਨੂੰ COVID-19 ਦੇ ਕਰਕੇ ਅਸੀਂ ਰੈਂਟ ਪੇਮੈਂਟ ਜਿਹੜੀਆਂ ਨਹੀਂ ਦੇਣਗੀਆਂ। ਅਤੇ ਰੈਂਡਮ ਲੋਟਰੀ ਸਿਸਟਮ ਹੋਣਾ, ਇਹ ਨਹੀਂ ਹੈ ਵੀ ਜਿੰਨੇ ਵੀ ਅਪਲਾਈ ਕਰਤਾ ਵੀ ਹਰ ਇੱਕ ਨੂੰ ਮਿਲਣਾ ਆ। ਉਹਨਾਂ ਨੇ ਜਿੰਨਿਆਂ ਦੀ ਐਪਲੀਕੇਸ਼ਨ ਅੱਜ ਸ਼ਾਮ 8 ਵਜੇ ਤੱਕ ਜਿੰਨੀ ਵਜੇ ਤੱਕ ਪਹੁੰਚ ਗਈ, ਤਾਂ ਉਹਦੇ ਵਿੱਚੋਂ ਫਿਰ ਬਾਅਦ 'ਚ ਉਹਨਾਂ ਨੇ ਲੋਟਰੀ ਉਸ ਦੇ ਵਿੱਚੋਂ ਕੱਢਣੀ ਆ ਵੀ ਕਿੰਨੇ ਜਾਣਿਆਂ ਨੂੰ ਜਿਹੜੀ ਇਹ ਉਸ ਦੇ ਵਿੱਚ ਐਮਰਜੈਂਸੀ ਰੈਂਟਲ ਅਸਿਸਟੈਂਸ ਪ੍ਰੋਗਰਾਮ ਐਪਲੀਕੇਸ਼ਨ ਦੇ ਵਿੱਚ ਜਿਹੜਾ ਉਹ ਦੇਣਗੇ। ਸੋ ਉੱਥੇ ਜਿਹੜਾ ਉਹ ਜ਼ਰੂਰ ਤੁਸੀਂ ਬਾਅਦ ਦੇ ਵਿੱਚ ਇਸ ਨੂੰ ਫਿਲ ਕਰ ਸਕਦੇ ਹੋ। ਇਹ ਸਿਰਫ ਤੇ ਸਿਰਫ ਅਲਾਮੀਡਾ ਕਾਉਂਟੀ, ਇਹ ਬੇ ਏਰੀਏ ਦੇ ਵਿੱਚ ਜਿਹੜੀ ਆ ਕੈਲੀਫੋਰਨੀਆ ਦੀ ਅਲਾਮੀਡਾ ਕਾਉਂਟੀ ਆ, ਉਹਨਾਂ ਦੇ ਵਸਨੀਕਾਂ ਵਾਸਤੇ ਹੀ ਇਹ ਸਿਰਫ ਪ੍ਰੋਗਰਾਮ ਹੈਗਾ। ਸੋ ਬਿਲਕੁਲ, ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿਹੜੇ ਆਪਣੀ ਕਮਿਊਨਿਟੀ ਨੂੰ ਫਾਇਦਾ ਹੁੰਦਾ ਆ, ਅਸੀਂ ਹਰ ਇੱਕ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਆ, ਚਾਹੇ ਉਹ $1200 ਦਾ ਚੈੱਕ ਲੈ ਕੇ ਸੀ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਸੀਗਾ, ਹੋਰ ਪੇਰੋਲ ਦੇ ਨਾਲ ਰਿਲੇਟਡ ਸੀ। ਫ੍ਰਿਜ਼ਨੋ ਕਾਉਂਟੀ ਨੇ ਪਹਿਲਾਂ ਇੱਦਾਂ ਰੈਂਟਲ ਅਸਿਸਟੈਂਸ ਦਿੱਤੀ ਸੀ, ਜਿਹੜੀ ਹੁਣ ਅਲਾਮੀਡਾ ਕਾਉਂਟੀ ਕਰ ਰਹੀ ਹੈਗੀ ਆ। ਇਸ ਤੋਂ ਬਾਅਦ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਲਈ ਪੈਸੇ ਸੀਗੇ, ਉਹਦੇ 'ਚ ਵੀ ਮੈਂ ਜਕਾਰਾ ਵਾਲਿਆਂ ਨਾਲ ਗੱਲ ਕੀਤੀ, ਕਹਿੰਦੇ ਬਈ 150 ਤੋਂ ਵੱਧ ਲੋਕਾਂ ਨੂੰ $500 ਮਿਲਿਆ, ਆਪਣੀ ਕਮਿਊਨਿਟੀ ਦਿਆਂ ਨੂੰ ਵੀ, ਕਿਉਂਕਿ ਉਹਨਾਂ ਨੇ ਹੈਲਪ ਕੀਤੀ ਸੀ। ਸੋ ਜਿਹੜੇ ਗ੍ਰਾਂਤੀ ਸਿੰਘਾਂ ਦੀ ਉਹ ਇਸ ਵੀਕ ਜਿਹੜੇ ਆ ਚੈੱਕ ਭੇਜਣ ਜਾ ਰਹੇ ਆ, ਪੂਰੀ ਡਿਟੇਲ ਉਹ ਪੰਜਾਬੀ ਰੇਡੀਓ USA 'ਤੇ ਆ ਕੇ ਦੱਸਣਗੇ ਕਿ ਕਿੰਨੇ ਪੈਸੇ ਉਹਨੇ ਦਿੱਤੇ ਹੈਗੇ ਆ। ਅਤੇ ਇੱਦਾਂ ਹੀ ਫ੍ਰਿਜ਼ਨੋ ਦੇ ਵਿੱਚ ਵੀ ਰੈਂਟਲ ਅਸਿਸਟੈਂਸ ਦੀ ਜਿਹੜੀ ਹੈਲਪ ਕੀਤੀ ਗਈ ਸੀ। ਸੋ ਜਿੱਥੇ ਵੀ ਕਿਤੇ ਕੋਈ ਲੀਗਲ ਅਸਿਸਟੈਂਸ ਮਿਲਦੀ ਆ ਕਿਸੇ ਤਰ੍ਹਾਂ ਦੀ ਵੀ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਹ ਆਪਾਂ ਫੇਸਬੁੱਕ 'ਤੇ ਵੀ ਸ਼ੇਅਰ ਕਰਦੇ ਹਾਂ, ਉਹ ਨਿਊਜ਼ ਹੁੰਦੀ ਆ, ਗਵਰਨਮੈਂਟ ਦਾ ਫਾਰਮ ਹੁੰਦਾ। ਸੋ ਐਵੇਂ ਹੀ ਨਾ ਕਿਸੇ ਦੇ ਨਾਲ ਫਸ ਜਿਓ, ਡਿੱਕੇ ਆ ਜਿਓ, ਅਤੇ ਫਿਰ ਬਦਨਾਮੀ ਬਹੁਤ ਹੁੰਦੀ ਆ, ਅਤੇ ਕਿਤੇ ਉਹੀ ਨਾ ਹੋਵੇ ਮੁੜ ਕੇ ਫਿਰ ਸਟੋਰੀ ਲੱਗੀ ਹੋਵੇ ਵੀ ਆ ਪੰਜਾਬੀ ਆਹ ਕੰਮ ਕਰਦੇ ਸੀ। ਆਪਾਂ ਪਿੱਛੇ ਜਿਹੇ ਖਬਰ ਸਾਂਝੀ ਕੀਤੀ ਸੀ, ਲੈਥਰੋਪ ਦੇ ਵਿੱਚ ਜਿਹੜੇ ਬੱਚਿਆਂ ਨੂੰ ਵਰਗਲਾਉਂਦੇ ਸੀਗੇ,
ਫੋਨ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਉਹ ਫਿਰ ਅਰੈਸਟ ਵੀ ਹੋਏ ਸੀ। ਇੱਦਾਂ ਹੁਣ ਫ੍ਰਿਜ਼ਨੋ ਦੇ ਵਿੱਚ ਉਹਨਾਂ ਨੇ 20 ਦੇ ਕਰੀਬ ਲੋਕ ਅਰੈਸਟ ਕੀਤੇ, ਜਿਨ੍ਹਾਂ 'ਚੋਂ 2 ਪੰਜਾਬੀ ਹੈਗੇ। ਫਿਰ ਆਪਣਾ ਨਾਮ ਜਿਹੜਾ ਹੈ ਉਹ ਬਦਨਾਮ ਵੀ ਹੁੰਦਾ ਹੈਗਾ। ਜੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਿਟੀਜ਼ ਕਾਉਂਟਰੀਜ਼ ਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਜੀ। ਕੀਤੀ ਹੈ। ਕਈਆਂ ਦੀ ਸਾਡੇ ਕੋਲ ਇਨਫੋਰਮੇਸ਼ਨ ਸਾਰਿਆਂ ਦੀ ਜਿਹੜੀ ਪਹੁੰਚਦੀ ਨਹੀਂ ਹੈ। ਜੇ ਤੁਹਾਡੇ ਕੋਲ ਹੋਵੇ ਵੀ ਇਨਫੋਰਮੇਸ਼ਨ ਤਾਂ ਤੁਸੀਂ ਉਸਦਾ ਲਿੰਕ ਵਗੈਰਾ ਜਿਹੜਾ ਬਿਲਕੁਲ। ਜ਼ਰੂਰ ਘੱਲ ਜੀ। ਦਿਆ ਕਰੋ, ਤਾਂ ਜੋ ਅਸੀਂ ਉਸ ਨੂੰ ਪੜ੍ਹ ਕੇ ਫਿਰ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝਾ ਕਰ ਸਕਦੇ ਕਿਉਂਕਿ ਹਾਂ, ਆਪਣੇ ਕਿਸੇ ਜਿਹੜੇ ਹੋਰ ਦਾ ਮਦਦ ਹੋ ਜੀ ਜਾਂਦੀ ਸਰੋਤੇ ਆ ਨਾ ਆਲ ਓਵਰ USA ਹੈਗੇ ਆ, ਆਲ ਓਵਰ USA ਨਹੀਂ ਪੂਰੇ ਵਰਲਡ ਦੇ ਵਿੱਚ, ਸੋ ਦੂਰ ਦੂਰ ਵੀ ਪਤਾ ਰਹਿੰਦੇ। ਸਾਨੂੰ ਪਤਾ ਵੀ ਜਿੱਦਾਂ ਕਾਲਾਂ ਆਉਂਦੀਆਂ ਕੋਈ ਮਿਨੇਐਪਲਸ ਤੋਂ, ਐਰੀਜ਼ੋਨਾ ਤੋਂ, ਕਿਤੇ ਵੀ ਹਾਂਜੀ ਸਾਨੂੰ ਪੇਰੋਲ ਦਾ ਪਤਾ ਲੱਗ ਗਿਆ ਸੀ, ਅਸੀਂ ਰੇਡੀਓ ਸੁਣਦੇ ਨਹੀਂ, ਇੱਥੇ ਤਾਂ ਪੰਜਾਬੀ ਹੋਰ ਹੈ ਨਹੀਂ। ਸੋ ਕਿਸੇ ਹੋਰ ਭੈਣ ਭਰਾ ਦੀ ਜਿਹੜੀ ਹੈਲਪ ਹੋ ਜਾਂਦੀ ਹੈਗੀ ਆ ਲੀਗਲੀ, ਜਿਹੜੀ ਕੋਈ ਨਾ ਕੋਈ ਜਿਹੜੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ। ਸੋ ਸਾਡੇ ਨਾਲ ਤੁਸੀਂ ਸ਼ੇਅਰ ਕਰ ਦਿਆ ਕਰੋ, ਕਾਲ ਕਰ ਦਿਆ ਕਰੋ, ਫੇਸਬੁੱਕ ਤੇ ਮੈਸੇਜ ਛੱਡ ਦਿਆ ਕਰੋ। ਫਿਰ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਦੇ ਨਾਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਹੈਗੇ ਜੀ। ਤੇ ਇੱਕ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤਾ ਦੱਸਦੇ ਜਾਈਏ। ਜਿਹੜਾ Airbnb ਆ, ਕਹਿੰਦੇ ਚੁੱਪ ਚੁਪੀਤੇ ਉਹਨਾਂ ਨੇ IPO ਦੇ ਲਈ ਜਿਹੜਾ ਉਹ ਫਾਈਲ ਕਹਿੰਦੇ ਉਹ ਵੀ ਕਰਨ ਜਾ ਰਹੇ ਆ। ਇਹ ਜਿਹੜੀਆਂ ਅੰਦਰੂਨੀ ਸੂਤਰਾਂ ਤੋਂ ਜਿਹੜਾ ਉਹ ਪਤਾ ਲੱਗ ਰਿਹਾ ਆ। ਉਧਰ TikTok ਦੀ ਇੱਕ ਹੋਰ ਚਰਚਾ ਜਿਹੜੀ ਉਹ ਚੱਲ ਰਹੀ, ਕਹਿੰਦੇ ਵੀ ਟਵਿੱਟਰ ਵੀ ਹੁਣ ਇਸ ਟਾਈਮ ਮੈਦਾਨ ਦੇ ਵਿੱਚ ਕੁੱਦਿਆ ਹੋਇਆ ਆ। ਉਹ ਵੀ TikTok ਨੂੰ ਖਰੀਦਣ ਦੇ ਲਈ ਜਿਹੜਾ ਟਵਿੱਟਰ ਆ ਉਹ ਕਿਤੇ ਨਾ ਕਿਤੇ ਜਿਹੜਾ ਉਹ ਹੈਗਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਵੀ ਖਾਸ ਕਰਕੇ ਵੀਡੀਓ ਪਲੇਟਫਾਰਮ ਨੂੰ ਲੈ ਕੇ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਘੱਟ ਆ। ਸੋ ਮਾਈਕਰੋਸਾਫਟ ਤੇ ਜਿਹੜਾ ਟਵਿੱਟਰ ਦੇ ਦਰਮਿਆਨ ਇਹ ਜਿਹੜਾ ਜੰਗ ਹੋ ਸਕਦਾ ਆ ਵੀ ਕੌਣ TikTok ਨੂੰ ਜਿਹੜਾ ਉਹ ਖਰੀਦਦਾ ਹੈਗਾ ਆ। ਜੀ, ਸੋ ਇੱਥੇ ਹੀ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਅੱਜ ਦੇ ਪ੍ਰੋਗਰਾਮਾਂ ਦੀ ਦੱਸਦੇ ਜਾਈਏ। ਹੁਣ ਤੋਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ, ਗੁਰਬਾਣੀ ਦਾ ਪ੍ਰੋਗਰਾਮ ਹੋਊਗਾ ਜੀ 11 ਤੋਂ 12:30 ਵਜੇ ਤੱਕ। ਫਿਰ ਪ੍ਰੋਗਰਾਮ ਆਵੇਗਾ ਹਾਸੇ ਚਾਰੇ ਪਾਸੇ, ਹਰਮਨ ਸਿੰਘ ਹੋਣਾ ਦੇ ਨਾਲ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਜੋਤ ਰਣਜੀਤ ਕੌਰ ਹੋਣਾ ਦੇ ਨਾਲ ਆਵੇਗਾ ਕੁਝ ਗੱਲਾਂ ਕੁਝ ਗੀਤ। 2 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਚਰਨਜੀਤ ਜੋਗੀ ਤੇ ਰਮਣੀਕ ਕੌਰ ਹੋਣਾ ਦੇ ਨਾਲ। ਤੇ ਫਿਰ 4 ਵਜੇ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸਿਹਤ ਸੰਭਾਲ ਦਾ, ਜਿਸ ਦੇ ਵਿੱਚ ਘਰੇਲੂ ਨੁਸਖੇ ਜਿਹੜੇ ਵੱਖ ਬਿਮਾਰੀਆਂ ਦੇ ਇਲਾਜ ਜਿਹੜੇ ਉਹ ਪੁੱਛੇ ਦੱਸੇ ਜਾਂਦੇ ਨੇ। 4 ਤੋਂ ਲੈ ਕੇ 5:30 ਵਜੇ ਤੱਕ ਉਹ ਪ੍ਰੋਗਰਾਮ। ਫਿਰ 5:40 ਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜੇ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਤੁਹਾਡੇ ਲਈ ਜਿਹੜੇ ਉਹ ਪੇਸ਼ ਕਰਾਂਗੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ 8 ਵਜੇ ਆਵੇਗਾ ਜਿਹੜਾ ਖਬਰ ਤੇ ਨਜ਼ਰ। ਫਿਰ 8:30 ਵਜੇ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ। 9 ਵਜੇ ਜਿਹੜਾ ਉਹ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਜਿਹੜਾ ਸਿੱਖ ਵਿਰਾਸਤ ਡਾਕਟਰ ਦਲਵੀਰ ਪੰਨੂ ਹੋਣਾ ਦੇ ਨਾਲ। ਤੇ ਇੱਦਾਂ ਹੀ ਜਿਹੜੇ ਆ ਬਾਕੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅੱਗੇ ਚੱਲਦੇ ਰਹਿਣਗੇ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵੇਰਕਾ